मैं कहा मैनू गल तां दसो, रोने बाद च पाईओ। उन्होंने कहा अगे रोन दई तो तू सामने आके खलो गए। फेक ही उस्ताद जी ने फिर देनी पैनी सी, इन्नी बारी तो मैनू कसम पाती थी। और उस टाइम जी अगले प्रोग्राम तो ना इनू मैं पता की क्या करना। लो जी यूसी साहब स्टोरी सुनाओ तुहाडी जदों अख खुली ते फिर अगे जदों अग ला लो। अस्सलाम वालेकुम नादरीन। उस्ताद जी किथे ले आए हो मैनू? ओ हेलो जी नादरीन, टी टाइम में खुश आमदीद। यूसी बदमाश ਵੱਡੇ ਲੈਵਲ नादरीन ਸਾਡੇ ਨਾਲ ਡਾउन। तेरा सही ना की है? शहजाद। लो यार मेरी गल सुनो, किसी ने भी कमेंट्स ਦੇ ਵਿੱਚ ਨਾ ਕੌਡੂ ਫਲਾਣਾ ਟੀ ਇਹ ਲਫ਼ਜ਼ ਨਹੀਂ ਯੂਜ਼ ਕਰਨਾ, ਤੁਹਾਡੀ ਮਿਹਰਬਾਨੀ ਹੈ। ਸ਼ਹਿਜ਼ਾਦ ਨਾਮ ਆਦਾ ਤੇ ਜਾਂ ਤੁਸੀਂ ਡਾਊਨ ਕਹਿ ਲਓ, ਛੋਟਾ ਡਾਊਨ। ਸੀਡੀ ਸ਼ਹਿਜ਼ਾਦ, ਛੋਟਾ ਡਾਊਨ ਸ਼ਹਿਜ਼ਾਦ। ਜਾਂ ਸੀਡੀ ਕਹਿ ਲਓ, ਸੀਡੀ ਨਹੀਂ ਪਾਈ ਦੀ ਜਿਹੜੀ, ਛੋਟਾ ਡਾਊਨ ਜਾਂ ਸ਼ਹਿਜ਼ਾਦ ਭਾਈ ਕਹਿ ਲਓ। ਇਹ ਜਿਹੜਾ ਨਾ ਮੋਛਾ ਕੌਡੂ ਯਾਰ ਇਹਨੂੰ ਕਿਉਂ ਅਹਿਸਾਸ ਦਿਵਾਉਣਾ ਕਿ ਵੀ ਤੂੰ ਗੱਲ ਤੇ ਠੀਕ ਹੈ ਨਾ। ਉਹ ਕਮੈਂਟਸ ਪੜ੍ਹਦਾ ਸਾਰੇ, ਤੁਹਾਨੂੰ ਨਹੀਂ ਪਤਾ ਇੰਨੇ ਘਰ 'ਚ ਮੋਬਾਈਲ ਪੜ੍ਹਦਾ ਸਾਰੇ ਕਮੈਂਟ ਪੜ੍ਹਦਾ, ਠੀਕ ਹੈ ਨਾ। ਤੇ ਇਹ ਨਵੇਂ ਜਿਹੜੇ ਕਰੈਕਟਰ ਹੁੰਦੇ ਨੇ ਨਾ ਆਏ, ਉਹ ਹਰ ਕਮੈਂਟ ਤੇ ਰਿਐਕਸ਼ਨ ਉਹਨਾਂ ਦਾ ਚੇਂਜ ਹੁੰਦਾ। ਹਾਂਜੀ ਹਾਂਜੀ, ਮਤਲਬ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਥੱਲੇ 1000 ਕਮੈਂਟ ਆ, लेकिन वो नवे ਹੁੰਦੇ ना एक कमेंट पढ़ के ये इसको क्यों शो में ले आए, नाल ही इंज करके इंज, अगला कहता यार छोटा डॉन बहुत अच्छा, नाल ही सही। यानी हर कमेंट ते ऐसा ठीक हो जाएगा। हाँ सही गल आ। ते साडे नाल जी यूसी बदमाश साहब जरा थोड़े जे पिछले 10-12 5-6 शोवां दे विच आप भूदरियां कर करके काफ़ी मिक्के फै हो गए सी। ते इधर मतलब कि ना इत्थे लोकां नूं लगदा कि पता नहीं असीं भी सारा कुछ कर लेने आ। मैं तेरा 4 शो छड्डे, मैं कहा भाई करो आप ही, तो तुसीं वेख लिया की हाल आ। लो जी हुण यूसी बदमाश फिर एक बारी ते इदां भी करिया। ਇਹ ਦੋਵੇਂ ਜਿਹੜੇ ਨੇ ਨਾ ਦੋਵੇਂ ਨਾਜ਼ਰੀਨ, ਮੈਂ ਤੁਹਾਨੂੰ ਦੱਸਦਾ। ਮੈਂ ਕਿਹਾ ਵੀ ਤੂੰ ਵੀ ਛੋਟਾ ਡਾਊਨ ਆ, ਉਹ ਵੀ ਯੂਸੀ ਬਦਮਾਸ਼ ਆ। ਪਤਾ ਕੀ ਇੰਜ ਜਿੱਥੇ ਦੋ ਭਾਂਡੇ ਰਹਿਣਗੇ ਨਾ ਖੜਕਦੇ ਰਹਿਣਗੇ। ਇੱਕ ਦੇਸ਼ ਕੀ ਆ, ਦੂਆ ਉਹ ਛੋਟੀ ਠੂਠੀ ਨਹੀਂ ਹੁੰਦੀ ਖੀਰ ਵਾਲੀ, ਉਹ ਆ। ਇਹ ਖੜਕਦੇ ਰਹਿਣਗੇ, ਲਿਆਦਾ ਇਹਨਾਂ ਨੂੰ ਪਗਲਾ ਕੇ ਨਾ ਇੱਕੋ ਹੀ ਚੀਜ਼ ਬਣਾ ਲਓ। ਮੈਂ ਕਿਹਾ ਵੀ ਤੁਸੀਂ ਪਾਰਟਨਰਸ਼ਿਪ ਤੇ ਬਦਮਾਸ਼ੀ ਕਰ ਲਓ। ਵਾਹ ਵਾਹ ਬਹੁਤ ਅੱਛੇ ਪਾਰਟਨਰਸ਼ਿਪ, ਭਾਈਵਾਲੀ ਪਾ ਲਓ ਨਾ। ਜਿੱਥੇ ਕੋਈ ਤੁਸੀਂ ਹਰ ਜਿਹੜੀ ਲੜਾਈ ਹੈਗੀ ਉਹਦੇ ਚ ਅੱਧਾ ਕਰ ਲਿਆ। ਜਿੱਥੋਂ ਕੋਈ ਦਿਹਾੜੀ ਲੱਗੀ ਅੱਧੇ ਤੇ ਕਰ ਲਿਆ। ਜਿੱਥੇ ਬਦਮਾਸ਼ੀ ਚੰਗੀ ਲੱਗ ਗਈ, ਚਲੋ ਇਹ ਆ ਕਿ ਵੀ ਤੁਸੀਂ 40% 60% ਕਰ ਲਓ। ਕਿਤੇ ਤੂੰ ਜਾ ਕੇ ਕੰਮ ਐਸਾ ਕੀਤਾ ਵੀ ਜਿੱਥੇ ਪੈਸੇ ਲੱਭ ਗਏ, ਇਹਨੂੰ ਨਾਲ ਲੈ ਗਿਆ, ਉੱਥੇ ਤੂੰ 60% ਲੈ ਲਿਆ। ਜਿੱਥੇ ਕੰਮ ਇਹਦਾ ਹੋਇਆ ਤੂੰ ਨਾਲ ਚਲਾ ਗਿਆ, ਉੱਥੇ ਤੂੰ 40% ਲੈ ਲਿਆ। ਇੰਜ ਕਰਕੇ ਤੁਸੀਂ ਚਲੇ ਜਾਓ, ਠੀਕ ਹੋ ਗਿਆ। ਬਾਹਰ ਹਾਲਾਤ ਨਹੀਂ ਹੈਗੇ ਕੰਮਾਂ ਦੇ। ਤੇ ਗੱਲ ਕਰਨੀ ਹੈ ਰਿਸਪੈਕਟ ਦੋਵਾਂ ਦੀ। ਇਹ ਨਹੀਂ ਕਰਨਾ ਵੀ ਮੈਂ ਵੱਡਾ ਵਾਂ ਤੇ ਮੈਂ ਛੋਟਾ ਵਾਂ। ਜਿਹੜਾ ਇਹਦਾ ਕੰਮ ਆ ਉਹਦੇ ਚ ਤੂੰ ਐਜ਼ ਏ ਸਹੂਲਤਕਾਰ ਗਿਆ ਨਾਲ, ਯਾਨੀ ਐਜ਼ ਏ ਹੈਲਪਰ, ਠੀਕ ਹੈ। ਤੇ ਤੂੰ ਇਹ ਬੌਸ ਆ। ਅਗਰ ਤੇਰਾ ਕੋਈ ਕੰਮ ਐਸਾ ਵਾ ਇਹ ਤੇਰੇ ਨਾਲ ਗਿਆ ਤੇ ਫਿਰ ਇਹ ਤੇਰੀ, ਕਿਉਂਕਿ ਇਦਾਂ ਚੱਲਣਾ। ਅਗਰ ਤੁਸੀਂ ਕਹੋਗੇ ਅਸੀਂ ਦੋਵੇਂ ਵੱਡੇ ਆ, ਦੋਵੇਂ ਇਦਾਂ, ਤੇ ਫਿਰ ਕੰਮ ਨਹੀਂ ਚੱਲਣਾ। ਫਿਰ ਮੇਰੇ ਨਾਲ ਫਿਰ ਮੁਨਾਫਕਤ ਤੁਹਾਨੂੰ ਕਰਨਾ ਨਾ। ਓਏ ਉਹਦੀ ਜੀਨਸ ਦੇ ਵਿੱਚ ਉਹਨੇ ਕਰਨੀ ਕਾਦੀ ਉਹ ਤੈਨੂੰ ਮੈਂ ਕਹਾਂ ਵੱਡਾ ਹੋ ਜਾ ਤੂੰ ਹੋ ਸਕਦਾ, ਤੇ ਉਹ ਵੀ ਨਹੀਂ ਛੱਡ ਸਕਦਾ। ਇਹ ਸੇਮ ਗੱਲ, ਇਹ ਖੋਣ ਸੇਮ ਗੱਲ ਆ। ਲੋ ਜੀ ਯੂਸੀ ਬਦਮਾਸ਼ ਮਿੱਠਾ ਜੀ। ਉਸਤਾਦ ਜੀ ਬਾਕੀ ਇਹਦੇ ਕੋਲ ਰੰਗ ਦਾ ਵੀ ਕਰੋ ਨਾ, ਕੋਈ ਸੇਕ ਬਹੁਤ ਆਉਂਦਾ ਵੀ AC 16 ਤੇ ਆ ਤਾਂ ਫਿਰ ਵੀ ਤਬਾਹੀ ਮੱਚੀ ਅੰਦਰ। ਮਿੱਠੇ ਇੱਕ ਗੱਲ ਸੁਣ ਲਾ ਜੀ ਭਾਈ ਬਿਸਮਿਲ੍ਲਾ। ਇਹ ਹੁਣ ਇੰਬਲੀ ਉਂਬਲੀ ਨੀਗਾ, ਇਸ ਟਾਈਮ ਲੈਵਲ ਹੋਰ ਆ, ਰਿਸਪੈਕਟ ਕਰਨੀ ਆ। ਠੀਕ ਹੈ ਜੀ। ਰੰਗ ਰੂੰਗ ਨੂੰ ਕੋਈ ਗੱਲ ਨਹੀਂ ਕਰਨੀ, ਸਿਰਫ ਉਹਦੀ ਸਟੋਰੀ ਸੁਣਨੀ ਆ, ਬਹਾਦਰੀ ਦੇ ਕਿੱਸੇ ਸੁਣਨੇ। ਠੀਕ ਹੈ ਜੀ। ਡੀਗ੍ਰੇਡ ਨਹੀਂ ਕਰਨਾ, ਜ਼ੇਨ ਚੋਂ ਕੱਢ ਦੇ ਕੇ ਇੰਬਲੀ ਆ। ਠੀਕ ਹੈ ਜੀ। ਠੀਕ ਆ। ਇਸ ਟਾਈਮ ਉਹ ਜ਼ਹਿਰ ਆ, ਇੰਬਲੀ ਨਹੀਂ ਹੈ, ਜ਼ਹਿਰ ਆ, ਖੱਟੀ ਟਾਟਰੀ ਆ, ਜਿਹਨੇ ਅੰਦਰ ਜਾ ਕੇ ਚੀਰ ਦੇਣਾ ਸਾਰਾ ਕੁਝ ਤੇਰਾ। ਨਾਲੇ ਉਸਤਾਦ ਜੀ ਉਹ ਕੱਲਾ ਨਹੀਂ ਇਸ ਵੇਲੇ ਮੈਨੂੰ ਨਾਲ ਲੈ ਉਹ ਨਾਲ ਵੇਖ ਕੌਣ ਆ, ਉਹ ਸਾਈਡ ਹੀ ਬਦਲੀ ਆ, ਇਧਰੋਂ ਉਧਰ ਚੱਲ। ਨਹੀਂ ਯੂਸੀ ਬਦਮਾਸ਼ ਕੰਮ ਤੇ ਕੰਮ ਆ ਬਾਈ, ਖਤਮ ਹੋ ਚੁੱਕਿਆ ਗਿਆ ਦੁਕਾਨ ਦਾ। ਹਾਂਜੀ ਕੰਮ, ਹੁਣ ਉਹ ਕੰਮ ਤੇ ਬੈਠੇ ਨੇ, ਕੋਈ ਭਰਾ ਨਹੀਂ, ਕੋਈ ਮਿੱਠਾ ਨਹੀਂ, ਕੋਈ ਫਲਾਣਾ ਨਹੀਂ। ਲੱਗ ਜਾਏਗਾ ਪਤਾ, ਚਲੋ ਦੇਖ ਲਓ ਫਿਰ। ਯੂਸੀ ਕਦੀ ਐਸੀ ਲੜਾਈ ਜ਼ਿੰਦਗੀ 'ਚ ਜਿਹਦੇ ਤੇ ਤੈਨੂੰ ਫਖਰ ਹੋਵੇ ਕਿ ਯਾਰ ਮੈਂ ਇੱਕ ਕੰਮ ਕੀਤਾ, ਭਾਵੇਂ ਪੈਸੇ ਨਹੀਂ ਲੱਭੇ, ਭਾਵੇਂ ਜ਼ਲਾਲਤ ਹੋਈ, ਲੇਕਿਨ ਜ਼ਮੀਰ ਮੁਤਮਈਨ ਆ? ਹਾਂਜੀ ਹੋਈ, ਬਹੁਤ ਆਲਾ ਲੜਾਈ ਹੋਈ। ਅੱਛਾ, 1919 ਦੀ ਗੱਲ ਆ। ਅੱਛਾ, ਐਕਚੁਅਲੀ ਸੁੱਤਾ ਹੋਇਆ ਸੀ ਮੈਂ ਆਪਣੇ ਘਰ। ਅੱਛਾ, ਤੇਰੀ ਹਰ ਸਟੋਰੀ ਜਿਹੜੀ ਨਾ ਤੇਰੇ ਸੁੱਤੇ ਤੋਂ ਸ਼ੁਰੂ ਹੁੰਦੀ
ਇਹ ਮੈਂ ਹਿਸਾਬ ਲਾਇਆ ਵੈਸੇ ਮਤਲਬ ਕਿ ਮੈਂ ਦੇਖਿਆ ਕਿ ਤੂੰ ਜਦੋਂ ਵੀ ਫਰੇਮ ਓਪਨ ਹੁੰਦਾ ਨਾ ਤੂੰ ਸੁੱਤਾ ਹੀ ਹੁੰਦਾ ਸਾਜੀ ਪਤਾ ਕੀ ਬਦਮਾਸ਼ੀ ਕੰਮ ਹੀ ਉਸ ਟਾਈਮ ਹੁੰਦਾ ਕਿ ਜਿਸ ਟਾਈਮ ਮੈਂ ਸੁੱਤਾ ਹਾਂ ਆਮ ਰੂਟੀਨ ਦੇ ਵਿੱਚ ਮੈਂ 24 ਘੰਟੇ ਫਿਰਦਾ ਰਹਾਂ ਨਹੀਂ ਮੈਨੂੰ ਤੂੰ ਕੋਈ ਕੰਮ ਕਦੀ ਨਹੀਂ ਸਟੋਰੀ ਇਹ ਸੁਣਾਈ ਕਿ ਲਓ ਜੀ ਉਸਤਾਦ ਜੀ ਮੈਂ ਬਾਜ਼ਾਰ 'ਚ ਫਿਰ ਰਿਹਾ ਸੀ ਹਾਂਜੀ। ਲਓ ਜੀ ਉਸਤਾਦ ਜੀ ਮੈਂ ਰਿਸ਼ਤੇਦਾਰਾਂ ਨਾਲ ਗਿਆ ਸੀ ਲਓ ਉਸਤਾਦ ਜੀ ਮੈਂ ਦੁੱਧ ਪੀ ਰਿਹਾ ਸੀ ਕਦੀ ਨਹੀਂ ਤੂੰ ਇੱਥੋਂ ਫਿਲਮ ਸ਼ੁਰੂ ਕੀਤੀ ਤੂੰ ਹਮੇਸ਼ਾ ਇੱਥੋਂ ਕੀਤੀ ਹੈ ਕਿ ਵੀ ਮੈਂ ਸੁੱਤਾ ਸੀ ਅੱਖ ਖੁੱਲੀ ਤੇ ਭਤੀਜਾ ਆਇਆ ਐਵੇਂ ਹੁਣ ਭਤੀਜਾ ਆਏਗਾ ਤੇਰਾ ਜਾਂ ਤੇਰੀ ਭਰਜਾਈ ਆਏਗੀ ਵੇਖ ਲਈ ਇਹੀ ਕੁਛ ਹੀ ਹੋਣਾ ਜਾਂ ਦਰਵਾਜ਼ਾ ਖੜਕੇਗਾ ਉਸਤਾਦ ਮੁਖਤਰਮ ਟਾਈਮਿੰਗ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਸਾਰੇ ਜਿੰਨੇ ਵੀ ਮੈਨੂੰ ਗਾਈਡ ਕਰਦੇ ਨਾ ਮੈਨੂੰ ਲਾਈਕ ਕਰਦੇ ਜਿੰਨੇ ਵੀ ਮਿੰਤ ਤਰਲੇ ਵਾਲੇ ਲੋਕ ਉਹ ਸਾਰੇ ਮੇਰੇ ਮਹੱਲਿਆਂ 'ਚ ਹੀ ਰਹਿੰਦੇ ਆ ਓਕੇ ਉਹਨੂੰ ਪਤਾ ਯੂਸੀ ਗਨੂਦਗੀ 'ਚ ਲੜਦਾ ਬਸ ओके खट्टा दही पीने वाले मैंने गल इधर मुका लेना अच्छा जी, देखो मैंने उनको कहा है कि आप यूसी बदमाश है इमली नहीं है तो आप इस तरह की चवल सर ना आप ये बीच में लाजमी चले अच्छा दसो जी जी तुसी सुबह ਤੁਹਾਡੀ ਅੱਖ ਖੁੱਲੀ ਉਸਤਾਦ ਜੀ ਅੱਖ ਖੁੱਲੀ ਆ ਤੇ ਬੱਦੜੀਆਂ ਫੁੱਲ ਲਾਲ ਉਸਤਾਦ ਜੀ ਅਗਲੇ ਪ੍ਰੋਗਰਾਮ ਤੋਂ ਨਾ ਇਹਨੂੰ ਮੈਂ ਪਤਾ ਕੀ ਕਰਨਾ ਲਓ ਜੀ ਯੂਸੀ ਸਾਹਿਬ ਸਟੋਰੀ ਸੁਣਾਓ ਤੁਹਾਡੀ ਜਦੋਂ ਅੱਖ ਖੁੱਲੀ ਤੇ ਫਿਰ ਅੱਗੇ ਤੇ ਜਦੋਂ ਅੱਗ ਲਾਲ ਹੋ ਗਈ ਨਹੀਂ ਜਦੋਂ ਤੂੰ ਸੁੱਤਾ ਸੀ ਤੇ ਅੱਗੇ ਫਿਰ ਕੀ ਹੋਇਆ ਅੱਗੇ ਤੋਂ ਮੈਂ ਕਿਹਾ ਹੀ ਇਦਾਂ ਕਰਨਾ ਇਹਨੂੰ ਅੱਛਾ ਅੱਖ ਖੁੱਲੀ ਆ ਤੁਹਾਡਾ ਭਰਾ ਪਾਸਾ ਲਿਆ ਵਾ ਅੱਛਾ ਤੇ ਬੱਦੜੀਆਂ ਲਾਲ ਤੇ ਖਾਬ ਕੀ ਆਉਣ ਡਿਆ ਵਾ ਕੋਈ ਟੈਨਸ਼ਨ ਬਣ ਗਈ ਘਰ 'ਚ ਫਿਰ ਉਸਤਾਦ ਜੀ ਲਾਲ ਬੱਦੜੀਆਂ ਚੜੀਆਂ ਹੋਈਆਂ ਤੇ ਮੇਰੇ ਖੁੜਕਣ ਡਈ ਮੈਨੂੰ ਕਿ ਅੱਜ ਨਾ ਕੋਈ ਘਰੇਲੂ ਲੜਾਈ ਆ ਉਸਤਾਦ ਜੀ ਖਾਬ ਦੇ ਵਿੱਚ ਹੀ ਸ਼ੁਰੂ ਹੋ ਗਿਆ ਘਰੇਲੂ ਲੜਾਈ ਆ ਤੇ ਆਵਾਜ਼ ਮੈਨੂੰ ਕੀ ਆਉਣ ਡਈ ਕਿ ਸਾਹਮਣਿਆ ਕਰੋ ਨਾ ਆਵਾਜ਼ ਆਉਣ ਡਈ ਆ ਅਸੀਂ ਰੱਖਣੀ ਨਹੀਂ ਅਸੀਂ ਏਦਾਂ ਹੋ ਗਿਆ ਤੇ ਫਲਾਨਾ ਖਾਬ 'ਚ ਜਾਂ ਸੱਚੀ ਮੁੱਚੀ ਖਾਬ 'ਚ ਮੈਂ ਦੇਖਣ ਡਿਆ ਵਾਂ ਤੇ ਕੰਨਾਂ 'ਚ ਮੇਰੇ ਆਵਾਜ਼ ਆਉਣੀ ਸ਼ੁਰੂ ਹੋ ਗਈ ਸੱਚੀ ਮੁੱਚੀ ਆਵਾਜ਼ ਪੈ ਰਹੀ ਓਹ ਅੱਛਾ ਅੱਛਾ ਤੇ ਇੰਜ ਤੁਹਾਡਾ ਭਰਾ ਉੱਠਿਆ ਏ ਹਾਂ ਤੇ ਚੰਗੀ ਭਲੀ ਮੰਜੀ ਕੰਬੀ ਪਹਿਲੋਂ ਹਾਂ ਹਾਂ ਮੰਜੀ ਕੰਬੀ ਏ ਤੇ ਬੱਦੜੀਆਂ ਲਾਲ ਆਉਣ ਲੱਗ ਪਈਆਂ ਓਹ ਤੇ ਇਧਰੋਂ ਮੇਰੇ ਨਾ ਆੜੀ ਸਾਈਡ ਲਾਲ ਹੋਣੀ ਸ਼ੁਰੂ ਹੋ ਗਈ ਉਹ ਮੈਂ ਕਹ ਲੈ ਵੀ ਜੀ ਉਸੀ ਅੱਲਾ ਖੈਰ ਕਰੇ ਤੜਕੇ ਤੜਕੇ ਉੱਠਿਆ ਕੋਈ ਕੰਮ ਨਾ ਹੋਵੇ ਹਾਂ ਪੌੜੀਆਂ ਥੱਲੇ ਉਤਰਿਆ ਵਾ ਤੇ ਭਰਜਾਈ ਕਹਿੰਦੀ ਸਾਹਮਣੇ ਦੇ ਘਰ ਰੌਲਾ ਪੈਣ ਡਿਆ ਅੱਛਾ ਓਕੇ ਹੁਣ ਉਹ ਰੌਲਾ ਪੈਣ ਡਿਆ ਤੇ ਉਹ ਸਾਹਮਣੇ ਦਾ ਘਰ ਮੇਰਾ ਇਦਾਂ ਦਾ ਵਾ ਕਿ ਮੈਂ ਬਚਪਨ ਹੀ ਉੱਥੇ ਗੁਜ਼ਾਰਿਆ ਉਹਨਾਂ ਦੀਆਂ ਮਾਵਾਂ ਭੈਣਾਂ ਨੇ ਮੈਨੂੰ ਪਾਲਿਆ ਯਾਨੀ ਫੈਮਿਲੀ ਵਾਲਾ ਸਾਹ ਫੈਮਿਲੀ ਬਗੈਰ ਦਰਵਾਜ਼ਾ ਖੜਕਾਉਣ ਤੋਂ ਟੱਕ ਅੰਦਰ ਓਕੇ ਮੈਂ ਸਮਝਿਆ ਉਹਨਾਂ ਦੇ ਕੋਈ ਕਰੰਟ ਪੈ ਗਿਆ ਕਿਸੇ ਬੱਚੇ ਨੂੰ ਮੈਂ ਨਾਸ਼ਤਾ ਵੀ ਨਹੀਂ ਕੀਤਾ ਉਦੋਂ ਹੀ ਧੋਤੀ ਬੰਨੀ ਹੋਈ ਤੇ ਗਨ ਗੁਨ ਵੀ ਨਹੀਂ ਚੁੱਕੀ ਸਿੱਧਾ ਉਹਨੂੰ ਤੁਰ ਪਿਆ ਮੈਂ ਕਿਹਾ ਖੈਰ ਹੋਵੇ ਸਹੀ ਆਮ ਰੋਟੀ 'ਚ ਮੈਂ ਕੁਹਾੜੀ ਲੈ ਕੇ ਜੇ ਗਨ ਲੈ ਕੇ ਬਾਹਰ ਨਿਕਲਦਾ ਤੇ ਮੈਂ ਕਿਹਾ ਚੱਲ ਮੈਂ ਪਤਾ ਤਾਂ ਕਰਾਂ ਜਾ ਕੇ ਮੈਂ ਉਸਤਾਦ ਜੀ ਦਰਵਾਜ਼ੇ ਖੜਕਾਉਣ ਤੋਂ ਬਗੈਰ ਅੰਦਰ ਤੇ ਜਦੋਂ ਮੈਂ ਅੰਦਰ ਦੇਖਿਆ ਤੇ ਭੈਣ ਮੇਰੀ ਰੋਣ ਡਈ ਉਹਨਾਂ ਦੀ ਜਿਹੜੀ ਬੇਟੀ ਹਮਸਾਇਆ ਉਹਨਾਂ ਦੀ ਜਿਹੜੀ ਬੇਟੀ ਮੇਰੀ ਭੈਣ ਹੀ ਹੋਈ ਵਾਹ 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 ਇਕੱਠੇ ਜੰਮੇ ਪਲੇ ਹੋਣੇ ਨਾ ਇਹ ਬਾਤ ਹੈ ਪਿੰਗਾਂ ਇਕੱਠੀਆਂ ਚੜਾਈਆਂ ਖਾਦੇ ਪੀਤਾ ਇਕੱਠਾ ਸਾਰਾ ਅੱਛਾ ਅੱਛਾ ਯਾਨੀ ਤੂੰ ਉਹਨੂੰ ਭੈਣ ਤੇਰੀ ਭੈਣ ਵਰਗੀ ਹੋ ਮੇਰੀ ਭੈਣ ਆ ਰਹੀ ਓਕੇ ਰੋਣ ਡਈ ਮੈਂ ਉਹਨੂੰ ਪੈਂਦੇ ਸੱਟੇ ਮੈਂ ਕਿਹਾ ਭੈਣਾ ਸੌਰੀ ਪੈਂਦੇ ਸੱਟੇ ਮੈਂ ਕਿਹਾ ਭੈਣਾ ਕੀ ਗੱਲ ਕੀ ਆ ਇਹ ਉਸ ਟਾਈਮ ਕਿੱਥੇ ਸੀ ਇਹ ਸੁੱਤਾ ਹੋਇਆ ਸੀ ਘਰ ਅੱਛਾ ਇਹ ਤੇਰੇ ਕੋਲ ਹੀ ਹੁੰਦਾ ਹੁਣ ਇਹ ਮੇਰੇ ਕੋਲ ਹੀ ਹੁੰਦਾ ਡੇਰੇ ਤੇ ਅੱਛਾ ਤੂੰ ਹਲੇ ਜਗਾਇਆ ਨਹੀਂ ਇਹਨੂੰ ਨਹੀਂ ਇਹਨੂੰ ਜਗਾਇੰਦਾ ਫਿਰ ਉਧਰੋਂ ਵੀ ਬੱਦਲ ਲਾਲਾ ਸ਼ੁਰੂ ਹੋ ਜਾਣਾ ਸੀ ਹਾਂ ਫਿਰ ਤਾਂ ਕੰਮ ਡਬਲ ਹੋ ਜਾਣਾ ਸੀ ਇਹ ਸੁੱਤਾ ਸੀ ਅੱਛਾ ਮੈਂ ਇਕੱਲਾ ਹੀ ਮੈਂ ਕਿਹਾ ਭੈਣ ਮੇਰੀ ਇਹ ਗੱਲ ਕੀ ਆ ਤੇ ਉਸਤਾਦ ਜੀ ਉਹਦਾ ਪਿਓ ਉਹਦੇ ਸਾਰੇ ਭਰਾ ਮੇਰੇ ਪੈਰਾਂ 'ਚ ਉੱਚੀ ਉੱਚੀ ਰੋਣਾ ਸ਼ੁਰੂ ਹੋ ਗਏ ਉਹ ਕਿਉਂ ਉਹ ਮੈਂ ਕਿਹਾ ਮੈਨੂੰ ਗੱਲ ਤਾਂ ਦੱਸੋ ਇਹ ਰੋਣੇ ਬਾਅਦ 'ਚ ਪਾਈਓ ਉਹਨਾਂ ਨੇ ਕਿਹਾ ਅੱਗੇ ਰੋਣ ਦੇਈ ਉਤੋਂ ਤੂੰ ਸਾਹਮਣੇ ਆ ਕੇ ਖਲੋ ਗਿਆ ਬੱਚੀ ਦਾ ਸੀ ਟੀਕਾ ਸ਼ੁਰੂ ਹੋ ਹਾਂ ਨਹੀਂ ਇਹ ਨਹੀਂ ਗੱਲ ਅੱਛਾ ਉਹ ਮੇਰੇ ਪੈਰਾਂ 'ਚ ਡਿੱਗ ਪਈ ਆਣ ਕੇ ਕਹਿੰਦੀ ਯੂਸੀ ਭਰਾਵਾ तेरे बहनोई ने मैंने घरों काट दिता। पढ़वैया क्या है बहनोई? बहनोई उर्दू में होता है, पढ़वैया क्या है? कहती यूसी भरावा तेरी भैन दे बंदे ने मैंने बाहर कट दिता करो। तेरी भैन दे बंदे ने पनवैया क्यों नहीं कहता? की तकलीफ है तेनू? मुंह ते नहीं चढ़ना यार मेरी गल सुन, चढ़ूगा ठहर जा एक मिनट, थोड़ी रैसल कर, इधर देख। क्या क्या पनवैया जी, क्या पनवैया, क्या रैसल करना थोड़ी, क्या पनवैया जी, पनवैया जी, हाँ फिर क्या है पनवैया जी, पनवैया जी एनजीओ जोड़ के जरा ऐसे जोड़ के क्या पनवैया जी। ओके डन हो गया, चल बहुत अच्छे। चल हुण कह के उन्हें कहा कि तेरे पनवैये ने मैनू घरों कढ़ता ही। हाँ वो मेरे पैरां 'च डिग पई, कहंदी यूसी वीरे तेरे पनवैये ने मैनू घरों कढ़ दिता। कैसा चढ़िया रैसल होई होवे ना उस्ताद जी, परफेक्शन आउंदी है। अच्छा जी ਜਦੋਂ ਉਹਨੇ ਕਿਹਾ ਨਾ ਕਾਦੇ ਹਾਸੇ ਵੀਰੇ ਕੁਛ ਐ ਵੰਡੀ ਦੀ ਇੱਥੇ। अच्छा देखो ਤੁਸੀਂ ਤਾਂ ਯੂਸੀ ਨੂੰ ਮਨਾ ਕਰੋ। अच्छा अच्छा फिर ਪਣਵਈਏ ਤੇ ਹੱਸਿਆ ਇਹ ਨਹੀਂ ਤੁਸੀਂ ਮਨਾ ਕਰੋ ਯੂਸੀ ਨੂੰ, ਮੈਂ ਇਸ ਬੱਚੇ ਨੂੰ ਉਹ ਕਹਿਦਾ ਯਾਰ ਫਿਰ ਤੁਸੀਂ ਦੇਖਣਾ ਵਾ। ਵੀਰੇ ਇੱਧਰ ਵੀ ਕੋਈ ਮਾੜਾ ਮੋਟਾ ਓਏ ਹਾਸੇ ਨੂੰ ਬੰਦਰ ਕਰ ਲਾ ਆਪਣੇ ਨੂੰ। ਓਏ ਆ ਦੇਖ ਲੋ ਪਤਾ ਕੀ ਗੱਲ ਆ, ਉਹ ਨਾਲ ਤੈਨੂੰ ਨਹੀਂ ਆਤਸ਼ ਆ ਪੂਰੀ। ਉਸਤਾਦ ਜੀ ਉਹ ਕੁੜੀ ਰੋਣ ਨਾ ਲੱਪੀ, ਉਹਨੇ ਕਿਹਾ ਤੇਰੇ ਪਣਵਈਏ ਨੇ ਮੈਨੂੰ ਘਰੋਂ ਕੱਢਤਾ। ਕਹਿੰਦੀ ਯੂਸੀ ਭਰਾਵਾ ਤੇਰੇ ਪਣਵਈਏ ਨੇ ਮੈਨੂੰ ਘਰੋਂ ਕੱਢ ਦਿੱਤਾ। ਮੈਂ ਕਿਹਾ ਗੱਲ ਕੀ ਹੋਈ ਆ ਭੈਣਾ, ਮੈਨੂੰ ਗੱਲ ਤਾਂ ਦੱਸ। ਕਹਿੰਦੀ ਮੇਰਾ ਤਾਂ ਕਸੂਰ ਵੀ ਕੋਈ ਨਹੀਂ, ਮੈਨੂੰ ਘਰੋਂ ਕੱਢ ਦਿੱਤਾ। ਉਸਤਾਦ ਜੀ ਤੇਰੇ ਭਰਾ ਦੀ ਅੱਖ ਇੱਧਰ ਵੀ ਲਾਲ ਤੇ ਇੱਧਰੋਂ ਵੀ ਲਾਲ ਤੇ ਬੱਦੜੀਆਂ ਚੜ ਪਈਆਂ, ਆਂਦੀਆਂ ਤੁਰ ਪਈਆਂ। ਮੈਂ ਅੱਜ ਕਰਕੇ ਗੁੱਟ ਫੜਿਆ, ਮੇਰਾ ਫੜਿਆ। ਇਹ ਕਿੱਥੇ ਸੀ? ਇਹ ਸੁੱਤਾ ਸੀ। ਇਹਨੂੰ ਲੈ ਕੇ ਨਹੀਂ ਗਿਆ ਨਾਲ? ਨਹੀਂ ਹਲੇ ਸੁੱਤਾ ਵਾ ਅੱਛਾ ਇਹਨੂੰ ਹਾਲੇ ਤੂੰ ਜਗਾਉਣਾ ਹਲੇ ਨੂੰ ਇਹ ਅੱਛਾ ਇਹ ਤੇਰੇ ਤੋਂ ਵੀ ਬਹੁਤਾ ਨੀਂਦ ਦਾ ਉਦਾਂ ਦਾ ਵਾ।
ਯਾਨੀ ਇਹ ਸ਼ੋਰ 'ਚ ਵੀ ਨਹੀਂ ਉੱਠਿਆ? ਨਹੀਂ ਇਹ ਖੱਪ ਖੁੱਪ ਚ ਨਹੀਂ, ਇਹਨੂੰ ਮੈਂ ਹੀ ਜਗਾਉਣਾ ਤੇ ਮੈਂ ਹੀ ਇਹਨੂੰ ਫੀਟਰ ਦੇਣਾ। ਓਕੇ ਆਮ ਰੂਟੀਨ ਦੇ ਕਾਜ ਵਿੱਚ। ਮੈਂ ਲੇਟ ਸੌਂਦਾ ਅੱਛਾ ਚਲੋ। ਉਸਤਾਦ ਜੀ ਇੰਜ ਕਰਕੇ ਮੈਂ ਗੁੱਟ ਫੜਿਆ ਕੁੜੀ ਦਾ, ਕੁੜੀ ਦਾ, ਭੈਣ ਆਪਣੀ ਦਾ। ਭੈਣ ਦਾ ਇਦਾਂ ਗੁੱਟ ਫੜੀ ਦਾ? ਬਗੈਰ ਕਿਹੜਾ ਬਦਮਾਸ਼ ਆ ਤੂੰ? ਇੰਜ ਕੌਣ ਭੈਣ ਦਾ ਗੁੱਟ ਫੜਦਾ? ਉਸ ਬਗੈਰਤ ਨੇ ਠੁੱਡੇ ਮਾਰੇ ਸੀ ਯਾਰ ਤੇ ਤੂੰ ਇੰਜ ਫੜਨਾ, ਇੰਜ ਕਰਕੇ ਉਹਨੂੰ ਕਹ ਭੈਣਾ ਮੇਰੇ ਨਾਲ, ਇੰਜ ਭੈਣ ਦਾ ਗੁੱਟ ਭੈਣ ਨੇ ਚੋਰੀ ਕਰ ਲਈ ਕਿਤੇ? ਗੁੱਸੇ ਚ ਲਿਜਾਣਾ ਸੀ ਨਾ। ਹੱਦ ਹੁੰਦੀ ਹੈ, ਭੈਣ ਨਾਲ ਬਾਂਹ ਫੜਨ ਲੱਗਾ ਤੂੰ। ਤੈਨੂੰ ਇਹ ਨਹੀਂ ਪਤਾ ਕਿ ਭੈਣ ਦੀ ਉਹਦਾ ਹੁੰਦਾ ਕੀ ਆ, ਅਦਬ ਕੀ ਹੁੰਦਾ ਵਾ? ਯਾਰ ਬਦਮਾਸ਼ ਲਈ ਚੱਲਾ ਵਾ, ਕੋਈ ਪੜਿਆ ਲਿਖਿਆ ਨਹੀਂ ਚੱਲਾ। ਯਾਰ ਬਦਮਾਸ਼ ਦੀ ਭੈਣ ਵੀ ਬਦਮਾਸ਼ ਦੀ ਭੈਣ ਹੁੰਦੀ ਗੈਰ। ਫਿਰ ਉਹਨੂੰ ਮੇਰੇ ਬਣਵਈਏ ਨੇ ਮਾਰਾ ਥਾ ਤੇ ਯਾਰ ਉਹਨੂੰ ਜਾ ਕੇ ਫੜਨਾ ਤੂੰ। ਭੈਣ ਨੂੰ ਨਾਲ ਲਿਜਾ ਕੇ ਗੱਲ ਪਕਾਉਣੀ ਸੀ ਨਾ ਸਾਰੀ। ਉਹ ਮੈਂ ਨਹੀਂ ਭੈਣ, ਉਹ ਭੈਣ ਦਾ ਫੜ, ਤੂੰ ਮੇਰਾ ਫੜੀ ਜਾਣ ਡਿਆ। ਟਰਾਈ ਯੂ ਗੇਨ। ਉਹਨੂੰ ਰੈਸਲ ਦੀ ਆਦਤ ਪੈ ਗਈ ਹੈ। ਟਰਾਈ ਯੂ ਗੇਨ। ਅੱਛਾ ਫੇਰ ਸਾਜੀ ਉਹ ਸਾਰੇ ਜਿੰਨੇ ਵੀ ਸੀ ਘਰ ਦੇ, ਜੋ ਮੈਂ ਗੁੱਟ ਫੜਿਆ ਨਾ, ਮੈਂ ਕਿਹਾ ਚੱਲ, ਤੇ ਉਹ ਸਾਰਾ ਕੁੜੀ ਦਾ ਪਿਓ ਵੀ, ਕੁੜੀ ਦੀ ਮਾਂ ਵੀ, ਕੁੜੀ ਦੇ ਭਰਾ ਵੀ ਕਹਿੰਦੇ ਯੂਸੀ ਤੇਰੇ ਅੱਗੇ ਮਿਹਨਤ ਤਰਲਾ, ਮਸੀ ਵਿਆਹ ਕੀਤਾ ਵਾ, ਇਹਨੂੰ ਵਸਾ ਦੇ, ਹਾਂ ਇਹਨੂੰ ਉਜਾੜ ਕੇ ਘਰ ਇਹਦਾ ਘਰ ਵਸਾ ਦੇ। ਮੈਂ ਕਿਹਾ ਪਿੱਛੇ ਹੋ ਜਾਓ, ਇਹ ਤੁਹਾਡੀ ਧੀ ਨਹੀਂ, ਤੁਹਾਡੀ ਭੈਣ ਨਹੀਂ, ਇਹ ਹੁਣ ਯੂਸੀ ਦੇ ਵਸ ਵਾ। ਹੁਣ ਪੱਗ ਜਿਹੜੀ ਯੂਸੀ ਨੇ ਸਿਰ ਤੇ ਰੱਖ ਲਈ ਆ। ਓਕੇ ਇਹ ਹੁਣ ਮੈਂ ਹੀ ਭੁਗਤਾਉਣਾ ਜੋ ਵੀ ਕਰਨਾ। ਉਸਤਾਦ ਜੀ ਅੱਖ ਵੀ ਲਾਲ ਤੇ ਬੱਦਲ ਵੀ ਚੜਿਆ ਹੋਇਆ ਫੁੱਲ। ਮੈਂ ਇੰਜ ਕਰਕੇ ਭੈਣ ਆਪਣੀ ਹੱਥ ਫੜਿਆ। ਯਾਰ ਭੈਣ ਦਾ ਗੁੱਟ ਕਿੱਡਾ ਮਾੜਾ ਫੜਨ ਡਿਆ ਦੇਖ। ਯਾਰ ਅੱਗੇ ਯਾਰ ਇੰਜ ਕੌਣ ਭੈਣ ਦਾ ਹੱਥ ਫੜਦਾ? ਉਸਤਾਦ ਜੀ ਨਾਲ ਲਿਜਾਣਾ ਸੀ, ਤੁਸੀਂ ਕਿਉਂ ਨਹੀਂ ਸਮਝਣ ਦੀ ਕੋਸ਼ਿਸ਼ ਕਰਨ ਦੇ? ਉਸਤਾਦ ਜੀ ਘਰ 'ਚ ਬੱਚਾ ਰੋਂਦਾ ਆ ਜਾਵੇ, ਲੜਾਈ ਹੋ ਜਾਏ, ਕਹਿੰਦਾ ਨਾ ਅੱਬੂ ਮੈਨੂੰ ਫਲਾਣੇ ਨੇ ਮਾਰਿਆ, ਤਾਂ ਅੱਬੂ ਕਹਿੰਦਾ ਨਹੀਂ ਚੱਲ ਮੇਰੇ ਨਾਲ, ਮੈਨੂੰ ਦਿਖਾ ਉਹ ਕੇ ਬੱਚੇ ਨੂੰ ਕਹਿੰਦਾ ਨਾ, ਜਵਾਨ ਭੈਣ ਵਿਆਹੀ ਵਰੀ, ਤੂੰ ਵੀ ਜਵਾਨ ਤੇ ਤੂੰ ਉਹਦਾ ਇੰਜ ਕਰਕੇ ਗੁੱਟ ਫੜਿਆ। ਮੰਨ ਜਾ ਹਾਂ ਕਿ ਉਸਤਾਦ ਜੀ ਆਪ ਗਲਤੀ ਹੋ ਗਈ, ਚਲੋ ਗੁੱਸੇ 'ਚ ਫੜ ਲਿਆ, ਇਹ ਅੱਗੋਂ ਬਹਿਸ ਕੋ ਕਰੀ ਜਾਣਾ? ਉਸਤਾਦ ਜੀ ਇੰਜ ਕਰਕੇ ਮੈਂ ਗੁੱਸੇ 'ਚ ਗੁੱਟ ਫੜਿਆ, ਫਿਰ ਮੈਂ ਦਸਤੀ ਛੱਡਤਾ। ਮੈਂ ਕਿਹਾ ਨਹੀਂ ਭੈਣਾਂ ਨੂੰ ਇਦਾਂ ਨਹੀਂ ਲਿਜਾਈ। ਹਾਂ ਅਬ ਆ ਗਿਆ, ਠੀਕ। ਢੀਠ ਬਦਮਾਸ਼। ਅੱਛਾ ਤੂੰ ਚਲਾ ਗਿਆ। ਉਸਤਾਦ ਜੀ ਇੰਜ ਕਰਕੇ ਮੈਂ ਕਿਹਾ ਚੱਲ ਆ ਭੈਣ ਮੇਰੀਏ, ਬਾਹਰ ਨਿਕਲਣਾ, ਕੁੜੀ ਦਾ ਮਾਂ ਵੀ, ਕੁੜੀ ਦੇ ਪਿਓ ਵੀ, ਭੈਣ ਭਰਾ ਵੀ ਤੂੰ ਕਿੱਥੇ ਉਹਨੂੰ ਲੈ ਕੇ ਚੱਲਾ ਸੀ? ਉਹਦੇ ਸਹੁਰਿਆਂ ਦੇ ਘਰ। ਅੱਛਾ ਉੱਥੇ ਯਾਨੀ ਕਿ ਸੁਲ੍ਹਾ ਕਰਾਉਣ? ਹਾਂ ਮੈਂ ਉਹਦਾ ਘਰ ਵਸਾਉਣ ਲਈ ਦਰਵਾਜ਼ਿਓਂ ਬਾਹਰ ਨਿਕਲੇ ਆਈਆਂ, ਤੇ ਉਧਰੋਂ ਮੇਰੀ ਭਾਬੀ ਨੇ ਆਵਾਜ਼ ਦੇ ਦਿੱਤੀ ਕਿ ਛੋਟਾ ਯੂਸੀ ਵੀ ਉੱਠ ਖੜਿਆ। ਅੱਛਾ ਛੋਟਾ ਯੂਸੀ ਰੋਣ ਡਿਆ ਸੀ ਅੰਦਰ। ਓਕੇ ਉੱਪਰ ਛੱਤ। ਮਾਈਨਰ ਯੂਸੀ ਤੇ ਮੇਜਰ ਯੂਸੀ। ਓਕੇ यूसी मिनी पैक में भी है। ਯੂਸੀ ਮਾਈਨਰ ਯੂਸੀ ਮੇਜਰ। ਜਦੋਂ ਮੇਰੀ ਭਰਜਾਈ ਨੇ ਕਿਹਾ ਵਾ ਛੋਟਾ ਯੂਸੀ ਰੋਣ ਡਿਆ, ਮੇਰੇ ਤਾਂ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਮੈਂ ਕਿਹਾ ਛੋਟਾ ਯੂਸੀ ਚਲੂੰਗੀ ਚ ਕੱਲਾ। ਹਾਂ ਸਹੀ ਗੱਲ। ਫਿਰ ਇੰਜ ਕਰਕੇ ਮੈਂ ਉਹਨਾਂ ਸਾਰਿਆਂ ਨੂੰ ਮੈਂ ਕਿਹਾ ਤੁਸੀਂ ਰਕਸ਼ਾ ਕਰਾਓ, ਮੈਂ ਛੋਟੇ ਯੂਸੀ ਨੂੰ ਲੈ ਕੇ ਆਵਾਂ। ਓਕੇ ਇਹਨੂੰ ਵੀ ਮੈਂ ਨਾਲ ਲਿਆ, ਮੈਂ ਕਿਹਾ ਆ ਜਾ ਵੀ ਛੋਟੇ ਯੂਸੀ, ਓਕੇ ਕੰਮ ਭੱਗ ਗਿਆ ਵਾ। ਓਕੇ ਤੇ ਇਹ ਮਤਲਬ ਇਹ ਲੜਾਈ ਲੜੀ ਸਹੀ ਕਰ ਲੈਂਦਾ ਬਾਬਾ? ਉਸਤਾਦ ਜੀ ਹਾਲੇ ਮੈਂ ਇੰਨੀ ਗੱਲ ਹੀ ਕਹੀ ਆ ਹਿੱਲ ਹੋਏ, ਤੇ ਇਹਨੂੰ ਪਤਾ ਲੱਗ ਗਿਆ ਕਿ ਉਸਤਾਦ ਮੇਰੇ ਦੀ ਲੜਾਈ ਹੋ ਪਈ ਬਾਹਰ। ਅੱਛਾ ਇਹ ਤਾਂ ਇਦਾਂ ਦਾ ਅਥਰਾ ਨੇ ਇੰਜ ਕਰਕੇ ਝਲੂੰਗੀ ਪਹਾੜੀ ਉੱਠ ਖੜਿਆ। ਯਾਰ ਝਲੂੰਗੀ ਨਹੀਂ, ਝਲੂੰਗੀ ਤੋਂ ਵੱਡਾ ਹੋ ਗਿਆ ਉਹ। ਝਲੂੰਗੀ ਤੇ ਐਡਾ ਕਿ ਨਿਜ਼ਾਮ ਹੁੰਦਾ ਯਾਰ। ਜਿਹੜੇ ਬਦਮਾਸ਼ੀ ਸਿੱਖਿਆ ਮੈਂ ਵੱਡੇ ਮੰਜੇ ਤੋਂ। ਅੱਛਾ ਤੂੰ ਦੂਜੀ ਝਲੂੰਗੀ ਇਹਦੇ ਵਾਸਤੇ ਸਪੈਸ਼ਲ ਬਣਾਈ ਹੈ? ਨਹੀਂ ਉਹ ਜਿਹੜੀ ਹੁੰਦੀ ਨਹੀਂ, ਉਹ ਬੀਚ ਦੇ ਲਾਗੇ। ਹਾਂ ਉਹ ਜਿਹੜੀ ਬੀਚ, ਉਹ ਮੈਂ ਦਰਵਾਜ਼ੇ 'ਚ ਲਾਈ ਹੋਈ ਆ। ਅੱਛਾ ਮਤਲਬ ਇਧਰੋਂ ਵੱਜਦਾ, ਕੰਧ ਨਾ ਵੱਜ ਕੇ ਇਧਰ ਆ ਜਾਂਦਾ, ਇਧਰੋਂ ਬਾਰੀ ਨਾ ਵੱਜਦਾ, ਐਨੂੰ ਚਲਾ ਜਾਂਦਾ, ਸਾਰੀ ਰਾਤ ਇਦਾਂ ਕਰਦਾ ਰਹਿੰਦਾ। ਝੂਟਾ ਨਹੀਂ ਦੇਣਾ ਪੈਂਦਾ। ਹਾਂ ਉਹ ਛੋਟਾ ਯੂਸੀ ਛਾਵੇਂ ਛੂਵੇਂ ਕਰਨ ਲਈ। ਅੱਛਾ ਓਕੇ। ਉਸਤਾਦ ਜੀ ਉੱਠਦਾ ਹੀ ਤੜਤੱਲੀ, ਇਹਨੇ ਵੀ ਪਾਤੀ, ਦੀਆਂ ਅੱਖਾਂ ਲਾਲ, ਹਨੇਰੀ ਹੋਰ ਡਬਲ ਹੋ ਗਈ, ਤੇ ਇੰਜ ਕਰਦਾ ਹੀ ਆ ਰਿਹਾ। ਹਾਂ ਮੈਂ ਕਿਹਾ ਬੇਟਾ ਪੰਚਾਇਤ ਹੋਰ ਵਾ, ਘਰੇਲੂ ਲੜਾਈ। ਭੈਣ ਦਾ ਮਸਲਾ ਗੈਰਤਾਂ ਦਾ ਮਸਲਾ ਵਾ। ਜਦੋਂ ਮੈਂ ਇਹਦੇ ਗੱਲ 'ਚ ਕੰਨ 'ਚ ਗੱਲ ਕੀਤੀ ਨਾ, ਮੈਂ ਕਿਹਾ ਇਹ ਭੈਣ ਵਾਲੀ ਲੜਾਈ ਆ, ਤੇ ਉੱਥੇ ਠੰਡਾ ਹੋਇਆ, ਨਹੀਂ ਤਾਂ ਬਲਿਆ ਫਿਰਦਾ ਸੀ। ਅੱਛਾ ਫਿਰ ਤੁਸੀਂ ਚਲੇ ਗਏ? ਉਸਤਾਦ ਜੀ ਇੰਜ ਕਰਕੇ ਮੈਨੂੰ ਬਾਹਰ ਲੈ ਕੇ ਆਇਆ ਵਾ, ਕੁੜੀ ਦੀ ਮਾਂ, ਮੈਂ, ਕੁੜੀ ਤੇ ਤੂੰ ਰਕਸ਼ੇ 'ਚ ਬੈਠੇ ਹੀ ਆ, ਤੇ ਇਹ ਪਿੱਛੋਂ ਦੀ ਦੂਸਰੇ ਦਰਵਾਜ਼ੇ ਨੇ ਇੰਜ ਕਰਕੇ ਬੂਹਾ ਖੋਲਿਆ, ਸਿੱਧਾ ਕੁੜੀ ਦੀ ਮਾਂ ਦੀ ਝੋਲੀ 'ਚ ਇਹ ਬਹਿ ਗਿਆ। ਹਾਂ ਚਲੋ ਪੁੱਤਰ ਵਰਗਾ ਸੀ, ਬਹਿ ਗਿਆ। ਫਿਰ ਉਹਨੇ ਪੁੱਛਿਆ, ਕਹਿੰਦੀ ਪੁੱਤ ਤੂੰ, ਕਹਿੰਦਾ ਛੋਟਾ ਡੌਨ ਵੀ ਨਾਲ ਹੀ ਜਾਏ, ਛੋਟਾ ਯੂਸੀ ਵੀ ਨਾਲ ਹੀ ਜਾਏਗਾ। ਫਿਰ ਉਸਤਾਦ ਜੀ ਅਸੀਂ ਨਾ ਅੱਲਾ ਅੱਲਾ ਕਰਕੇ ਉਹਨਾਂ ਦੇ ਘਰ ਲਾ ਕੇ ਪਹੁੰਚ ਗਏ। ਠੀਕ ਹੈ ਕਰਕੇ ਠੀਕ ਹੈ। ਰਕਸ਼ਾ ਖਰਾਬ ਸੀ ਨਾ। ਅੱਛਾ ਠੀਕ ਹੈ ਠੀਕ ਆ। ਉਸਤਾਦ ਜੀ ਉਹਨਾਂ ਦੇ ਦਰਵਾਜ਼ੇ ਤੱਕ ਪਹੁੰਚੇ ਆ, ਤੇ ਹੁਣ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਨਹੀਂ ਬੋਲਣਾ, ਹਾਂ ਮੈਂ ਤੇ ਕੁੜੀ ਨੂੰ ਮੇਰੇ ਨਾਲ ਭੇਜੋ। ਕੁੜੀ ਵਸਾਉਣੀ ਸੀ, ਹਰ ਹਾਲਤ 'ਚ ਵਸਾਉਣੀ ਸੀ। ਉਹਨਾਂ ਨੇ ਕਿਹਾ ਅਸੀਂ ਕਿੱਦਾਂ ਬੋਲਣਾ, ਸਾਡੇ ਨਾਲ ਤਾਂ ਅੱਗੇ ਨਹੀਂ ਬੋਲਦੇ ਹੋ, ਅਸੀਂ ਕਿੱਦਾਂ ਬੋਲ ਸਕਦੇ, ਤੂੰ ਹੀ ਬੋਲਣਾ। ਉਸਤਾਦ ਜੀ ਜਦੋਂ ਮੈਂ ਉਹਨਾਂ ਦਾ ਦਰਵਾਜ਼ਾ ਖੜਕਾਇਆ, ਉਹਨਾਂ ਦੇ ਸਹੁਰਿਆਂ ਦਾ, ਕੁੜੀ ਦੇ ਸਹੁਰੇ ਦਾ ਮੈਂ ਦਰਵਾਜ਼ਾ ਖੜਕਾਇਆ, ਯਕੀਨ ਮੰਨੋ ਮੈਂ ਇਹਨਾਂ ਦੋਵਾਂ ਦਾ ਮਰਿਆ ਦਾ ਮੂੰਹ ਦੇਖਾਂ, ਸਾਰਾ ਘਰ ਕੰਬਣ ਲੱਗ ਪਿਆ ਉਹਨਾਂ ਦਾ। ਉਹ ਹਲੋ ਸਾਨੂੰ ਕਾਹਤੋਂ ਮਾਰੀ ਜਾਣ ਡਿਆ ਹੈ? ਇਹਨੇ ਸਟੇ ਲਿਆ ਵਾ ਦਹਿਸ਼ਤ ਦੀ ਵਜ੍ਹਾ ਨਾਲ। ਯਾਰ ਤੂੰ ਅੱਛਾ ਜੀ ਉਸਤਾਦ ਜੀ ਧੀਆਂ ਭੈਣਾਂ ਦਾ ਮਸਲਾ ਵਾ, ਉਹਦੇ ਚ ਨਹੀਂ ਅੱਖ ਨੀਵੀਂ ਰੱਖੀ। ਅੱਛਾ ਜੀ। ਉਹਨਾਂ ਦਾ ਉਸਤਾਦ ਜੀ ਸਾਰਾ ਘਰ ਕੰਬਣ ਲੱਗ ਪਿਆ। ਜਦੋਂ ਦਰਵਾਜ਼ਾ ਖੋਲਿਆ ਤਾਂ ਉਹਨਾਂ ਦੇ ਪਿਓ ਨੇ ਵੀ ਦੇਖ ਕੇ ਕਹਤਾ, ਉਹ ਵੀ ਦਵਾ ਦਵ ਮੇਰੇ ਪੈਰਾਂ 'ਚ। ਉਹਨਾਂ ਨੂੰ ਪਤਾ ਲੱਗ ਗਿਆ ਲੈ ਵੀ ਹੁਣ ਵਸਾਉਣੀ ਪੈਣੀ। ਹੁਣ ਉਹ ਉਹਨਾਂ ਦੇ ਜ਼ਿਹਨ 'ਚ ਇਹ ਖੁੜਕ ਗਏ ਕਿ ਵਾਹ ਵਾਹ ਵਸਾਉਣੀ ਪੈਣੀ ਆ, ਤੇ ਉੱਤੋਂ ਕੰਮ ਵੱਡਾ, ਉੱਤੋਂ ਮੈਂ ਤਾਂ ਨਿਕਲਿਆ ਹੀ ਬਾਹਰ, ਜਿਹੜਾ ਰਕਸ਼ੇ 'ਚ ਬੂਹਾ ਖੜਕਾਇਆ ਵਾ ਇਹ ਵੀ ਨਾਲ ਹੀ ਮੇਰੇ। ਓਹ ਇਹ ਖਤਰਨਾਕ ਕੰਮ। ਉਹ ਮੈਨੂੰ ਇਦਾਂ ਦੇਖਣ, ਇਹਨੂੰ ਇਦਾਂ ਦੇਖਣ, ਮੈਨੂੰ ਇਦਾਂ ਦੇਖਣ, ਇਹਨੂੰ ਇਦਾਂ ਦੇਖਣ। ਹਾਂ ਬੜਾ ਰੌਲਾ ਪਿਆ ਰਿਹਾ, ਕਿੰਨੀ ਦੇਰ ਤੱਕ ਸਾਡਾ ਦੇਖ ਦਿਖਾਈਏ ਚੱਲਦਾ ਰਿਹਾ। ਮਤਲਬ ਦੂਰੋਂ ਇੰਜ ਲੱਗਾ ਜਿਵੇਂ ਚਿੜੀ ਉੱਡੀ ਕਾਂ ਉੱਡਾ ਖੇਲਣ ਦੇ ਆ।
ਪੱਟੇ ਖਿੱਚੇ ਕਿਉਂ ਨੇ ਆਇਆ ਹਾਂ, ਕਦੀ ਆਇਆ ਕਦੀ ਆਇਆ ਹਾਂ ਉਹ ਹੁਣ ਦੋ ਬਦਮਾਸ਼, ਇੱਕ ਛੋਟਾ ਇੱਕ ਵੱਡਾ, ਤੇ ਫਰਕ ਤਾਂ ਪੈਂਦਾ। ਪਤਾ ਭਾਜੀ ਸਾਈ ਦਰਵਾਜ਼ਾ ਖੜਕਿਆ, ਜਦੋਂ ਮੈਂ ਅੰਦਰ ਵੜ ਗਿਆ ਉਹਨਾਂ ਦੇ, ਤੇ ਉਹ ਮੇਰੇ ਪੈਰਾਂ 'ਚ, ਸਾਡੀ ਗਲਤੀ ਕੋਈ ਨਹੀਂ, ਸਾਡੀ ਗਲਤੀ ਕੋਈ ਨਹੀਂ। ਮੈਂ ਕਿਹਾ ਹੌਸਲਾ ਤਾਂ ਕਰੋ, ਹਲ ਤਾਂ ਜੂਸੀ ਆਇਆ ਹੀ ਆ, ਹਾਂ ਤੇ ਮੈਂ ਤੇ ਕੰਮ ਖਰਾਬ ਕਰ ਦੇਣਾ। ਪਹਿਲਾਂ ਮੇਰੇ ਬਣਵਈਏ ਨੂੰ ਬੁਲਾਓ। ਹਾਂ ਬਨਵਈਆ ਉਹ ਕਹਿੰਦੇ ਜੀ ਇੱਥੇ ਅੰਦਰ ਬਹਿ ਜਾਂਦੇ ਆ। ਮੈਂ ਕਿਹਾ ਉਹ ਵੀ ਨਾਲ ਵਾ, ਕੁੜੀ ਵੀ ਨਾਲ ਵਾ, ਕੁੜੀ ਦੀ ਮਾਂ ਵੀ ਨਾਲ ਆ, ਕੁੜੀ ਦਾ ਪਿਓ ਵੀ ਨਾਲ ਵਾ, ਹਾਂ 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 ਵੱਡਾ ਬਦਮਾਸ਼ ਵੀ ਨਾਲ ਆ, ਛੋਟਾ ਬਦਮਾਸ਼ ਵੀ ਨਾਲ ਆ। ਹਾਂ। ਦਓ ਮੰਜੇ ਇੱਥੇ। ਹਾਂ ਕੀ ਬਾਤ। ਉਸਤਾਦ ਜੀ ਉਹਨਾਂ ਕੋਲ 2 ਮੰਜੇ ਸੀ, ਫਿਰ ਮੈਂ 2 ਮੰਜੇ ਆਪ ਲੈ ਕੇ ਆਇਆ ਬਾਹਰੋਂ। ਮੈਂ ਕਿਹਾ ਵੀ ਡਾਓ 4 ਮੰਗ ਕੇ ਮੰਜੇ ਕਿਤੋਂ ਲੈ ਕੇ ਆਇਆ? ਮੰਗ ਕੇ। ਮੈਂ ਕਿਹਾ 4 ਮੰਜੇ ਪੂਰੇ ਕਰੋ, ਪਰ ਪੰਚਾਇਤ ਬਣੇ। ਠੀਕ। ਤੁਹਾਡਾ ਭਰਾ ਮਾੜੀ ਮੋਟੀ ਪੰਚਾਇਤ। ਨਹੀਂ ਨਹੀਂ ਮੈਂ ਕਹਿੰਦਾ ਤੂੰ ਅੱਛਾ ਸਾਈ 4 ਮੰਜੇ ਡੈ ਪਏ। ਇੱਧਰਲੇ ਮੰਜੇ ਤੇ ਕੁੜੀ ਬਹਿ ਗਈ, ਕੁੜੀ ਦਾ ਪਿਓ ਬਹਿ ਗਿਆ, ਤੇ ਮਾਂ ਬਹਿ ਗਈ। ਤੇ ਹੁਣ ਯੂਸੀ ਨੇ ਵੀ ਕਿਤੇ ਬਹਿਣਾ ਹੀ ਸੀ, ਹਾਂ ਤੇ ਯੂਸੀ ਨੂੰ ਜਗ੍ਹਾ ਨਾ ਮਿਲੇ ਕਿਤੇ ਬਹਿਣ ਦੀ। ਛੋਟਾ ਯੂਸੀ ਵੈਸੇ ਧੜਤੀਲਾ ਇਸ ਗੱਲੋਂ, ਉਹਨੂੰ ਸੋਚੋ ਯੂਸੀ ਨੂੰ ਇਹ ਸੀ ਕਿ ਮੇਰਾ ਉਸਤਾਦ ਬਹਿਣ ਕਾਤੋਂ ਨਹੀਂ ਗਿਆ ਟਿਕ ਕੇ। ਹਾਂ ਇਹਨੂੰ ਮੈਂ ਇੱਕ ਦੇਖਿਆ ਤੇ ਮੰਜਾ ਉੱਚਾ ਨੀਵਾਂ ਸੀ, ਤੇ ਇੱਕ ਸਾਈਡ ਤੇ ਨਾ ਵਿੱਚ ਵੜਿਆ ਹੋਇਆ, ਇਹ ਮੰਜਾ ਬਰਾਬਰ ਕਰਨ ਚ ਕਰਾ। ਮੈਂ ਫਿਰ ਨੂੰ ਬੁਲਾਇਆ, ਮੈਂ ਕਿਹਾ ਤੂੰ ਮੇਰੇ ਨਾਲ ਆਇਆ ਵਾ? ਕਹਿੰਦਾ ਉਸਤਾਦ ਜੀ ਮੰਜਾ ਉੱਚਾ ਨੀਵਾਂ ਹੋਣ ਡਿਆ। ਮੈਂ ਕਿਹਾ ਬਦਮਾਸ਼ੀਆਂ ਕਰ, ਤੂੰ ਮੰਜੇ ਉੱਚੇ ਨੀਵੇਂ ਦੇਖਣ ਡਿਆ ਵਾ। ਓਕੇ ਅੱਛਾ ਫਿਰ ਇਹਨੂੰ ਮੈਂ ਨਾਲ ਬਿਠਾ ਲਿਆ ਆਪਣੇ। ਇੱਕ ਮੰਜੇ ਤੇ ਮੈਂ ਤੇ ਇਹ ਬਹਿ ਗਏ, ਇੱਕ ਤੇ ਉਹ ਬਹਿ ਗਏ, ਬਾਕੀ 2 ਮੰਜੇ ਤੇ ਉਹਨਾਂ ਦਾ ਖਾਨਦਾਨ ਬਹਿ ਗਿਆ। ਪੰਚਾਇਤ ਪੂਰੀ ਵੱਜ ਗਈ। ਉਹ ਹੁਣ ਮੈਂ ਕਿਹਾ ਪਹਿਲਾਂ ਮੈਨੂੰ ਇਹ ਦੱਸੋ ਬਣਵਈਆ ਸਾਹਿਬ ਕਿ ਤੁਸੀਂ ਮੇਰੀ ਭੈਣ ਨੂੰ ਤਸ਼ੱਦਦ ਕਿਸ ਗੱਲ ਤੋਂ ਕੀਤਾ? ਅੱਛਾ ਤਸ਼ੱਦਦ ਵੀ ਕੀਤਾ ਸੀ? ਅੱਜ ਦੇ ਵਾਲ ਪੁੱਟੇ ਸੀ। ਅੱਛਾ ਅੱਛਾ ਹਾਂ ਉਹ ਅੱਜ ਨਹੀਂ ਵੱਜਦੇ। ਓਕੇ ਓਕੇ ਉਹਦੇ ਅੱਛਾ ਵਾਲ ਪੁੱਟੇ ਤੇ ਮੋਢੇ ਤੇ ਲਾਸ਼ਾਂ ਪਾਈਆਂ ਅੱਛਾ ਹੋਈਆਂ। ਤਸ਼ੱਦਦ। ਹਾਂ ਮੈਨੂੰ ਹੁਣ ਪਾਰਾ ਮੇਰਾ ਗਰਮ ਕਿ ਤਸ਼ੱਦਦ ਕੀਤਾ। ਅੱਖ Okay. ਮੇਰੀ ਫੁੱਲ ਲਾਲ ਉਸਤਾਦ ਜੀ। ਫਿਰ ਉਸਤਾਦ ਜੀ ਅੱਖ ਇੰਨੀ ਕੁ ਉਸ ਦਿਨ ਲਾਲ ਹੋਈ ਆ ਕਿ ਮੇਰੀ ਖੁਦ ਨਹੀਂ ਸਮਝ ਆਉਂਦਾ ਕਿ ਮੈਂ ਕਿਹਾ ਬਣਵਈਆ ਮਰ ਗਿਆ ਮੇਰੇ ਹੱਥੋਂ। ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਆ ਕੁਹਾੜੀ ਲੈਣ ਚਲਾ ਗਿਆ ਉਸੇ ਟਾਈਮ। ਓਏ ਹੋਏ ਹੋਏ। ਇਹ ਅੱਖ ਜਦੋਂ ਮੇਰੇ ਲਾਲ ਦੇਖ ਲੈਂਦਾ ਹਜ਼ਾਰ ਲੈਣ ਚਲ ਜਾਂਦਾ ਵਾ। ਅੱਛਾ ਇਹਨੇ ਦੇਖਿਆ, ਇਹਨੇ ਕਿਹਾ ਵੱਡਾ ਯੂਸੀ ਬਦਮਾਸ਼ ਤੇਰੀ ਅੱਖ ਲਾਲ ਆ। ਤੇ ਜਦੋਂ ਮੈਂ ਕੁਹਾੜੀ ਲੈ ਕੇ ਵਾਪਸ ਆਇਆ ਵਾ, ਮੈਂ ਉਹਨਾਂ ਨਾਲ ਇੰਜ ਕਰਕੇ ਘੂਰੀ ਪਾਈ ਆ, ਤੇ ਦੇਖਿਆ ਤੇ ਕੁਹਾੜੀ ਇਹਦੇ ਹੱਥ 'ਚ। ਮੈਂ ਕਿਹਾ ਛੋਟੇ ਯੂਸੀ ਭੈਣ ਵਸਾਉਣੀ ਆ, ਮਾਰਨਾ ਨਹੀਂ ਹੈਗਾ ਬੰਦਾ। ਅੱਛਾ ਉਸਤਾਦ ਜੀ ਪਹਿਲਾਂ ਮੈਂ ਇਹ ਪੁੱਛਿਆ, ਮੈਂ ਕਿਹਾ ਸਾਡੀ ਕੁੜੀ ਦੀ ਗਲਤੀ ਦੱਸੋ, ਇਹ ਤੇ ਤਸ਼ੱਦਦ ਕਿਸ ਗੱਲੋਂ ਕੀਤਾ ਗਿਆ? ਉਹ ਮੁੰਡੇ ਦੀ ਮਾਂ ਬੋਲੀ ਪਈ ਦੀ ਸੱਟੇ, ਤੇ ਨਾਲ ਕੁੜੀ ਦੀਆਂ ਨਨਾਣਾ ਵੀ ਬੈਠੀਆਂ ਸੀ। ਅੱਛਾ। ਉਹ ਮੁੰਡੇ ਦੀ ਮਾਂ ਕਹਿੰਦੀ ਨਾ ਤਾਂ ਇਹ ਮੇਰੀ ਸੇਵਾ ਕਰਦੀ ਆ, ਨਾ ਇਹ ਆਪਣੇ ਸਹੁਰੇ ਦੀ ਸੇਵਾ ਕਰਦੀ ਆ, ਨਾ ਆਪਣੀਆਂ ਨਨਾਣਾਂ ਦੀ ਸੇਵਾ ਕਰਦੀ ਆ, ਨਾ ਇਹ ਟਾਈਮ ਨਾਲ ਉੱਠਦੀ ਆ, ਨਾ ਖਾਂਦੀ ਨਾ ਪਕਾਉਂਦੀ ਆ। ਅਸੀਂ ਇਹ ਕਿਸ ਕੰਮ ਲਈ ਲਿਆਂਦੀ ਆ? ਘਰ ਮੇਰਾ ਹੋਰ ਪਾਰਾ ਗਰਮ ਹੋ ਗਿਆ। ਮੈਂ ਉਸੇ ਟਾਈਮ ਸਾਫਾ ਥੱਲੇ ਸਿੱਟਿਆ, ਮੈਂ ਉੱਠ ਖੜਿਆ। ਮੈਂ ਕਿਹਾ ਯੂਸੀ ਦੀ ਭੈਣਾ ਜੋ ਮਰਜ਼ੀ ਕਰੇ। ਐ ਹਿੰਦੀ ਮੁਨਸਫੀ ਕਿਉਂ ਜੀ ਯੂਸੀ ਇਦਾਂ ਧੀਆਂ ਦਾ ਘਰ ਵਸਦਾ ਵਾ। ਜਦੋਂ ਇੱਕ ਬਦਮਾਸ਼ ਚਲੇ ਗਿਆ ਉੱਥੇ ਭੈਣ ਬਣਾ ਕੇ। ਨਹੀਂ ਯੂਸੀ ਦੀ ਭੈਣ ਆ ਭਾਈ, ਉਹ ਬਦਤਮੀਜ਼ੀ ਕਰੇ, ਉਹ ਨਾ ਪਕਾ ਕੇ ਦਵੇ, ਉਹ ਜੋ ਮਰਜ਼ੀ ਕਰੇ, ਉਹ ਯੂਸੀ ਦੀ ਭੈਣ ਆ। ਸਹੀ ਗੱਲ। ਉਸਤਾਦ ਜੀ ਮੈਂ ਸਾਫਾ ਇੰਜ ਕਰਕੇ ਸਿੱਟਿਆ ਨਾ, ਤੇ ਇਹ ਹੁਣ ਇਹਦੀ ਅੱਖ ਵੀ ਲਾਲ ਸ਼ੁਰੂ ਹੋ ਗਈ। ਇਹਨੇ ਵੀ ਆਪਣਾ ਸਾਫਾ ਉੱਤੇ ਸਿੱਟ ਦਿੱਤਾ। 2 ਸਾਫੇ ਹੋ ਗਏ, ਬਦਲੀਆਂ ਡਬਲ ਹੋ ਗਈਆਂ। ਅੱਛਾ ਅੱਖਾਂ ਦੋਵਾਂ ਦੀਆਂ ਲਾਲ। ਇਹਨੇ ਸਾਫਾ ਸੁੱਟਿਆ ਸੀ ਕਿ ਰੁਮਾਲ ਸੁੱਟਿਆ ਛੋਟਾ? ਇਹਦੇ ਕੋਲ ਰੁਮਾਲ ਸੀ ਡੱਬੀਆਂ ਦਾ, ਲੇਕਿਨ ਇਹਦੇ ਲਈ ਸਾਫਾ ਹੀ ਹੈ ਨਾ। ਅੱਛਾ ਹੋਈ। ਮੈਂ ਇੰਜ ਕਰਕੇ ਡਿੱਗਿਆ, 2 ਸਾਫੇ ਬਦਲੀਆਂ ਲਾਲ, ਤੇ ਪੰਚਾਇਤ ਭਰ ਗਈ ਏ। ਤੇ ਉਸਤਾਦ ਜੀ ਕੰਬਣੀਆਂ ਸ਼ੁਰੂ ਹੋ ਗਈਆਂ ਉਹਨਾਂ ਨੂੰ ਕਿ ਇਹ ਕੀ ਕੰਮ ਅਸੀਂ ਕਰ ਬੈਠੇ। ਮੈਂ ਕਿਹਾ ਯੂਸੀ ਦੀ ਭੈਣ ਆ, ਦਿਲ ਕਰੇ ਭਾਂਡੇ ਧੋਵੇ, ਦਿਲ ਕਰੇ ਸੱਸ ਦੀ ਸੇਵਾ ਕਰੇ, ਦਿਲ ਕਰੇ ਨਨਾਣ ਨੂੰ ਮੂੰਹ ਲਾਵੇ ਨਾ ਲਾਵੇ, ਉਹਦੀ ਆਪਣੀ ਮੌਜ ਆ। ਹਾਂਜੀ ਅਸੀਂ ਇਦਾਂ ਹੀ ਰੱਖਣੀ ਆ। ਹੁਣ ਗੱਲ ਕਰੋ ਤੁਸੀਂ। ਉਸਤਾਦ ਜੀ ਉਹਦਾ ਇੱਕ ਦੇਰ ਸੀ, ਸੋਹਣਾ ਸੁਨੱਖਾ ਜਵਾਨ, ਉਹ ਪੰਚਾਇਤ ਚੋਂ ਨਾ ਬਾਹਰ ਨੂੰ ਨਿਕਲਿਆ ਗਲੀ ਵੱਲ ਨੂੰ। ਤੇ ਹੁਣ ਇਹਨੂੰ ਛੋਟੀ ਯੂਸੀ ਨੂੰ ਮੈਂ ਕਿਹਾ ਕਿੱਧਰ ਗਿਆ? ਕਹਿੰਦਾ ਕੋਈ ਰੌਲਾ ਨਹੀਂ, ਕੁਹਾੜੀ ਮੇਰੇ ਕੋਈ ਆ। ਉਹਨੇ ਬਾਹਰ ਜਾ ਕੇ ਉਸਤਾਦ ਜੀ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ, 5-7 ਜਾਣਿਆਂ ਨੂੰ। ਮੋਟਰਸਾਈਕਲ ਬਾਹਰ ਆ ਗਿਆ, 4-5 ਗੱਡੀਆਂ ਆ ਗਈਆਂ। ਮੈਂ ਸੁਣਿਆ, ਮੈਂ ਕਿਹਾ ਯਾਰ ਬਾਹਰ ਆਵਾਜ਼ ਆਉਣ ਡਈ ਆ, ਬਾਹਰ ਦੇਖ। ਤੇ ਉਹ ਮੈਨੂੰ ਨਾ ਕੁੜੀ ਦਾ ਪਿਓ, ਮੁੰਡੇ ਦਾ ਪਿਓ ਮਿੰਤਾ ਕਰੇ, ਮਾਂ ਮਿੰਤਾ ਕਰੇ। ਮੈਂ ਕਿਹਾ ਹੁਣ ਨਹੀਂ, ਹੁਣ ਯੂਸੀ ਦਾ ਪਾਰਾ ਹਾਈ ਹੋ ਗਿਆ ਜੀ। ਯੂਸੀ ਉਸਤਾਦ ਜੀ ਮੈਂ ਨਾ ਦਸਤੀ ਬਾਹਰ ਨੂੰ, ਮੈਂ ਕਿਹਾ ਇਹਨੂੰ ਮੈਂ ਆਣ ਕੇ ਨਿਬੜਦਾ, ਪਹਿਲਾਂ ਬਾਹਰ ਦੇਖਾਂ ਕੀ ਚੈਨ ਚੱਕਰ। ਫਿਰ ਮੈਂ ਇਹਨੂੰ ਭੇਜਿਆ, ਮੈਂ ਕਿਹਾ ਪਹਿਲਾਂ ਤੂੰ ਦੇਖ ਕੇ ਆ, ਬਹੁਤੇ ਬੰਦੇ ਵੀ ਨਾ ਹੁਣ ਇਹਨਾਂ ਨਾਲ ਪੇਂਟੀ ਪਏ, ਇਹਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਹੁੰਦਾ, ਜਿੱਥੇ ਮਰਜ਼ੀ ਫਿਰੀ ਤੁਰੀ ਜਾਵੇ। ਇਹ ਗਿਆ ਉਸਤਾਦ ਜੀ ਇੰਜ ਕਰਕੇ ਵਾਪਸ ਆਣ, ਕਹਿੰਦਾ ਉਸਤਾਦ ਜੀ 4 ਗੱਡੀਆਂ ਵਾ, 4 ਗੱਡੀਆਂ ਤੇ 3-3 ਜਾਣੇ ਮੁੰਡੇ ਆ, ਹੱਥ ਚ ਉਹਨੇ ਹਾਕੀਆਂ ਸੋਟੇ ਫੜੇ ਹੋਏ ਆ। 18 ਜਾਣੇ 12 ਪੜਦੇ ਲੈ। ਜਦੋਂ ਇਹਨੇ ਮੈਨੂੰ ਆਣ ਕੇ ਦੱਸਿਆ, ਮੈਂ ਕਿਹਾ ਹੁਣ ਮੈਂ ਕੀ ਕਰਾਂ? ਕਹਿੰਦਾ ਉਸਤਾਦ ਜੀ ਇੱਕ ਤੁਸੀਂ ਰੌਂਡ ਲਾ ਕੇ ਉਹ ਸ਼ਾਇਦ ਉਹ ਦੌੜ ਜਾਣ। ਉਹ ਹੁਣ ਉਹ ਜਿਹੜਾ ਮੁੰਡੇ ਨੇ ਬੁਲਾਇਆ ਸੀ ਉਹ ਅੰਦਰ ਵਾਪਸ ਆਇਆ, ਤੇ ਮੈਨੂੰ ਕਹਿੰਦਾ ਯੂਸੀ ਭਾਜੀ ਸਾਰਾ ਕੁਝ ਨਿਬੜ ਜਾਣਾ ਵਾ, ਜੋ ਤੁਸੀਂ ਕਿਹਾ ਫੈਸਲਾ ਕਰਨਾ ਉਹੀ ਹੋਣਾ, 1 ਮਿੰਟ ਜ਼ਰਾ ਮੇਰੇ ਨਾਲ ਬਾਹਰ ਆਓ, ਗੱਲ ਸੁਣ ਲਓ ਮੇਰੀ। ਓਕੇ ਹੁਣ ਇਹ ਮੈਨੂੰ ਕਹੀ ਵੀ ਜਾਵੇ ਕਿ ਉਸਤਾਦ ਜੀ ਰਹਿਣ ਦਿਓ, ਮੈਂ ਚੱਲ ਜਾਣਾ ਵਾ। ਮੈਂ ਕਿਹਾ ਨਹੀਂ, ਤੂੰ ਪੰਚਾਇਤ ਸਾਂਭ, ਪੰਚਾਇਤ ਚ ਹਿੱਲੇ ਨਾ।
ਉਹ ਵੇਖਣ ਇਦਾਂ ਦਿਆ ਵਾ ਕਿ ਸਿਰਫ ਉਹ ਇਹ ਸੋਚਣ ਦਿਆ ਯਾਰ ਮੈਂ ਕਿਦੋਂ ਕਿਹਾ ਵਾ। ਉਹ ਹੈਰਾਨ ਹੋ ਕੇ ਸਿਰਫ ਇਹ ਵੇਖ ਰਿਹਾ, ਤੂੰ ਉਧਰ ਗੌਰ ਨਹੀਂ ਕਰ ਰਿਹਾ। ਉਹ ਕੋਈ ਉਹਨੂੰ ਕਿਉਂ ਨਹੀਂ ਦੇ ਰਿਹਾ ਕਿ ਹਾਂ ਹਾਂ ਸਿਰ ਮਾਰੀ ਦਾ। ਐਕਸਪ੍ਰੈਸ਼ਨ ਨਹੀਂ ਕਰ ਰਿਹਾ, ਉਹ ਸਿਰਫ ਇਹ ਵੇਖ ਰਿਹਾ ਕਿ ਹੈ ਆ ਮੈਨੂੰ ਕਿਹਾ ਸੀ, ਅੱਛਾ ਠੀਕ। ਉਹ ਗੌਰ ਨਹੀਂ ਕਰ ਰਿਹਾ ਤੂੰ ਉਧਰ। ਬਦਮਾਸ਼ ਪੂਰੀ ਲੜਾਈ ਚੁੱਪ ਵਾ। ਬੋਲੀ ਦਾ ਹੁੰਦਾ, ਤੂੰ ਵੀ ਉਸੇ ਪੰਚਾਇਤ ਚ ਸੀ। ਇਹ ਤੈਨੂੰ ਕੱਲੇ ਨੂੰ ਹੀ ਭਾਰ ਚੁੱਕਣਾ ਪੈਣਾ, ਮੈਂ ਲਾ ਲਿਆ ਸਾਹਿਬ। ਅੱਛਾ ਚਲੋ ਜੀ, ਉਸਤਾਦ ਜੀ ਉਹਨੇ ਨਾ ਮੈਨੂੰ ਇਸ਼ਾਰਾ ਕੀਤਾ, ਕਹਿੰਦਾ ਯੂਸੀ ਭਾਜੀ ਬਾਹਰ ਨੂੰ ਤਾਂ ਆਓ ਜ਼ਰਾ। ਉਹਨੇ ਭਾਈ ਮੁੰਡੇ ਨੇ ਆਹ ਮੁੰਡੇ ਨੇ। ਉਸਤਾਦ ਜੀ ਮੈਂ ਜੀ ਕਿਹਾ ਤੇ ਉਹਨਾਂ ਨੇ ਨਾ ਥੋੜਾ ਜਿਹਾ ਮੈਨੂੰ ਅੱਗੇ ਨੂੰ ਲੈ ਗਿਆ, ਆਪਣੇ ਦਰਵਾਜ਼ੇ ਤੋਂ ਨਾ ਅੱਗੇ ਨੂੰ ਲੈ ਗਿਆ। ਜਦੋਂ ਮੈਂ ਉਧਰ ਛੱਡਦਾ ਪਿੱਛੋਂ ਪੈਂਦੀ ਸੱਟੇ ਨਾ 7-8 ਜਣੇ ਮੇਰੇ ਵੱਲ ਨੂੰ। ਅੰਜ ਤੁਹਾਡੇ ਭਰਾ ਨੇ ਦੇਖਿਆ ਵਾ ਤੇ ਖੜਪ 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 ਸ਼ੁਰੂ ਹੋ ਗਈਆਂ। ਤੇਰੀ ਦੀ ਸੋਟੇ ਡਾਂਗੇ ਚੱਲਣ ਲੱਗ ਪਏ। ਤੇਰੇ ਭਰਾ ਨੇ ਇੰਜ ਕਰਕੇ ਕਦੀ ਇਧਰੋਂ ਖਾ ਰਿਹਾ ਮਾਰ, ਕਦੀ ਇਧਰੋਂ ਮਾਰ ਖਾ ਰਿਹਾ, ਕਦੀ ਇੰਜ ਰੋਕ ਰਿਹਾ ਹੈ। ਤੇ ਮੈਂ ਇੰਜ ਬਚਣ ਵੀ ਡਿਆ ਉਹਨਾਂ ਕੋਲੋਂ। ਫੁੱਲ ਉਸਤਾਦ ਜੀ 16 ਡਾਂਗਾ ਚੱਲਣ ਡਈਆਂ ਮੇਰੇ ਤੇ। ਲਓ ਜੀ ਉਸਤਾਦ ਜੀ। ਨਹੀਂ, ਜਦੋਂ ਤੈਨੂੰ ਪੈ ਰਹੀਆਂ ਸੀ ਉਦੋਂ ਇਹ ਕਿੱਥੇ ਸੀ? ਤੂੰ ਕਿੱਥੇ ਸੀ? ਮੈਂ ਉਸਤਾਦ ਜੀ ਇੱਟਾਂ ਰੋੜੇ ਲੈਣ ਨਿਕਲਿਆ ਸੀਗਾ ਬਾਹਰ। ਲਾਗੇ ਲਾਗੇ ਨਜ਼ਰ ਹੀ ਕੋਈ ਨਹੀਂ ਆ ਰਿਹਾ, ਮੈਂ ਦੂਰ ਨੂੰ ਨਿਕਲ ਗਿਆ ਲੜਾਈ ਵਾਸਤੇ। ਹਾਂਜੀ, ਉਹ ਮੈਂ ਹੋਏ ਕਾਫੀ ਦੂਰ ਹੀ ਨਿਕਲ ਗਿਆ। ਇੰਜ ਹੋਈ ਮੈਂ ਕਾਫੀ ਦੂਰ ਹੀ ਨਿਕਲ ਗਿਆ। ਬਸ ਫਿਰ ਨਿਕਲ ਗਿਆ ਤੂੰ। ਮੈਂ ਨਿਕਲ ਗਿਆ। ਆਹੋ, ਲੜਾਈ ਚੋਂ ਨਿਕਲ ਗਿਆ। ਇਦਾਂ ਦਾ ਬਦਮਾਸ਼ ਹੋ ਕੇ ਨਿਕਲਣਾ ਹੀ ਬਿਹਤਰ ਵਾ। ਉਹ ਜਿਹੜੇ ਕਹਿੰਦੇ ਬਿੱਲੀਆਂ ਝਾਗ, ਉਹ ਕਿਹੜਾ ਲੜਦੇ ਰਾਜੇ ਰਾਜੇ ਖਾਂਦੇ ਬਿੱਲੀਆਂ ਨਹੀਂ, ਉਹ ਜਿਹੜਾ ਲੜਾਈ ਦਾ ਵਾ, ਲੜਦੇ ਆ। ਅੱਛਾ ਚਲੋ ਖੈਰ, ਲੜਾਈ ਲੜਾਈ ਚ ਮੂੰਹ ਕਾਲਾ। ਹਾਂ ਅੱਛਾ ਉਸਤਾਦ ਜੀ ਇਹ ਨਿਕਲ ਗਿਆ ਰੋੜੇ ਰੋੜੇ ਲੱਭਣ, ਨਾ ਇਹਨੂੰ ਲੱਭੇ ਨਾ ਗੱਲ। ਮੈਂ ਨਾ ਹੁਣ ਉਹਨਾਂ ਕੋਲੋਂ ਚੰਗੀ ਤਰ੍ਹਾਂ ਫੈਂਟੀ ਫੂਟੀ ਖਾਧੀ। ਅੱਛੇ ਤਰੀਕੇ ਨਾਲ। ਹਾਂ ਮੈਂ ਕਿਹਾ ਹੁਣ ਯੂਸੀ ਆਇਆ ਜਾਂਦਾ ਤਾਂ ਇਦਾਂ ਚੰਗਾ ਨਹੀਂ ਲੱਗਦਾ। ਸਹੀ ਗੱਲ ਆ। ਇੱਕ ਵੀ ਬੰਦਾ ਐਸਾ ਰਹਿ ਗਿਆ ਜਿਹਨੇ ਨਾ ਮਾਰੀ ਹੋਈ ਤੇ ਰਹਿੰਦੀ ਨਹੀਂ। ਉਸਤਾਦ ਜੀ ਉਹਨਾਂ ਨੇ ਮੈਨੂੰ ਡਾਂਗਾ ਸੋਟੇ ਮਾਰ ਕੇ ਇੰਜ ਸਿੱਟ ਕੇ ਗਏ ਆ ਕਿ ਮੇਰੀ ਡੈਥ ਹੋ ਗਈ ਆ। ਹਾਂ ਅੱਛਾ। ਮੈਂ ਵੀ ਸੋਟੀਆਂ ਖਾਂਦੇ ਨੇ ਆਪਣੇ ਆਪ ਨੂੰ ਸਾਹ ਮੀਸਣਾ ਟੈਪ। ਹਾਂ ਗੁੱਡ। ਮੋਟਰਸਾਈਕਲ ਦੇ ਭਰਮ ਭਰਮ ਕਰਕੇ ਐਨੂੰ ਨਿਕਲੇ। ਮੈਂ ਉਸੇ ਟਾਈਮ ਕੱਪੜੇ ਝਾੜੇ। ਮੈਂ ਕਿਹਾ ਇੱਥੇ ਕੋਈ ਦੇਖਣ ਡਿਆ, ਪਟਕਾ ਚੁੱਕਿਆ। ਮੈਂ ਕਿਹਾ ਚੱਲ ਵੀ ਯੂਸੀ ਅੰਦਰ। ਉਧਰੋਂ ਇਹ ਤੁਰਿਆ ਆਉਣ ਡਿਆ ਗਲੀ ਚ। ਅੱਛਾ ਉਧਰ ਜਿੱਧਰੋਂ ਉਹ ਦੌੜੇ ਉਧਰੋਂ ਇਹ ਅੰਦਰ ਨੂੰ ਆਉਣ ਡਿਆ। ਅੱਛਾ। ਇਹਨੂੰ ਮੈਂ ਪੈਂਦੀ ਸੱਟੇ ਪੁੱਛਿਆ, ਮੈਂ ਕਿਹਾ ਤੂੰ ਕਿੱਥੇ ਸੀ? ਇੱਥੇ ਇੰਨੀਆਂ ਡਾਂਗਾ ਸੋਟੇ ਚਲੀਆਂ, ਲੜਾਈਆਂ ਹੋਈਆਂ। ਕਹਿੰਦਾ ਮੈਂ ਰੋੜੇ ਰੋੜੇ ਲੱਭਣ ਗਿਆ ਸੀ। ਇਹ ਉਹ। ਮੈਂ ਕਿਹਾ ਤੂੰ ਭਾਰ ਹੀ ਨਹੀਂ ਦੇਖਿਆ ਫਿਰ ਆਪਣੇ ਉਸਤਾਦ ਦਾ ਅੱਜ। ਹਾਂ ਵੀ ਜੋ ਇੱਥੇ ਨਿਜ਼ਾਮ ਚੱਲਿਆ 16 ਜਾਣਿਆਂ ਨੂੰ ਮੈਨੂੰ ਫਿਰ ਉਦੋਂ ਦਾ ਮੇਰਾ ਮੁਤਬਰ ਹੋਇਆ ਫਿਰ। ਅੱਛਾ ਹਾਂ, ਦੜਾਤਾ 16 ਜਾਣਿਆਂ ਨੂੰ ਕੱਲੇ ਨੇ। ਤੂੰ ਤਾਂ ਰੋੜੇ ਲੱਭਣ ਚਲਾ ਗਿਆ ਨਾ। ਹਾਂ ਉੱਥੇ ਤਾਂ ਡਾਂਗਾ ਸੋਟੇ ਚੱਲੇ, ਉਹ 16 ਜਾਣੇ ਤੇਰਾ ਉਸਤਾਦ ਕੱਲਾ। ਮਾਰ ਖਾਣ ਵਾਲੇ ਕੌਣ? ਮਾਰ ਖਾਣ ਵਾਲੇ ਉਹ ਸਾਰੇ ਮਾਰ ਖਾ ਗਏ। ਹਾਂਜੀ ਤੁਹਾਡੇ ਕੋਲੋਂ। ਹਾਂ ਹੋਰ ਕੌਣ ਸੀ ਉੱਥੇ? ਤੇ ਪੱਕੀ ਸ਼ਗਿਰਦੀ ਆ ਮੇਰੀ ਤੁਹਾਡੇ। ਅੱਛਾ ਜੀ। ਫੇਰ ਲਓ ਜੀ ਉਸਤਾਦ ਜੀ ਮੈਂ ਨਾ ਅੰਦਰ ਜਾ ਕੇ ਨਾ ਹੁਣ ਮੈਂ ਕੱਢੀਆਂ ਗਾਲਾਂ ਉਹਨਾਂ ਨੂੰ। ਨਹੀਂ ਦਿਲ 'ਚ ਕੱਢੀਆਂ ਉਹਨਾਂ ਨੂੰ। ਜਦੋਂ ਚਲੇ ਗਏ ਨਾ ਤੇ ਗਾਲ ਤੇ ਗਾਲ ਤੇ ਗਾਲ ਤੇ ਗਾਲ। ਉਸਤਾਦ ਜੀ ਹੁਣ ਮੈਂ ਅੰਦਰ ਪੰਚਾਇਤ 'ਚ ਬਹਿ ਗਿਆ। ਯਾਰ ਕੀ ਮਜ਼ਾ ਹੈ ਉਸਤਾਦ ਜੀ, ਉਹ ਫੈਸਲਾ ਕਹਿੰਦਾ ਯੂਸਫ ਦਿਲ ਚ ਕੋ। ਹਾਂ ਅੱਛਾ। ਹੁਣ ਉਸਤਾਦ ਜੀ ਮੈਂ ਮੰਜੇ ਤੇ ਬੈਠਾ ਤੇ ਇੱਧਰਲੀ ਕੋਣੀ ਜਿਹੜੀ ਨਾ ਮੇਰੀ ਚੱਲੇ ਨਾ, ਕਿਉਂਕਿ ਇੱਧਰ ਪਤਾ ਬਹੁਤਾ ਨਿਜ਼ਾਮ ਵੱਜਾ ਸੀ। ਉਹ ਮੈਂ ਇਦਾਂ ਰੱਖ ਲਈ ਤੇ ਇੱਧਰਲਾ ਜਿਹੜਾ ਮੋਢਾ ਸੀ ਉਹ ਮੈਂ ਇੰਜ ਕਰ ਲਿਆ। ਉਹ ਕਹਿਣ ਭਾਜੀ ਕੀ ਗੱਲ ਆ? ਮੈਂ ਕਿਹਾ ਪੰਚਾਇਤਾਂ ਚ ਇਦਾਂ ਬਈਦਾ। ਉਹਨਾਂ ਨੂੰ ਕੀ ਪਤਾ ਕਿੱਧਰੋਂ ਸੋਚ ਪਈ ਆ, ਨਹੀਂ ਕੰਮ ਹੋਣ ਡਿਆ। ਉਹਨਾਂ ਨੂੰ ਕੀ ਪਤਾ ਇੱਧਰੋਂ ਮੋਢਾ ਉਤਰ ਗਿਆ। ਅੱਛਾ ਲਓ ਜੀ ਉਸਤਾਦ ਜੀ ਮੈਂ ਨਾ ਹੁਣ ਪੰਚਾਇਤ ਚ ਇੱਕ ਮੋਢਾ ਤਾਂ ਤੇ ਇੱਕ ਠਾਂ ਕੋਣੀ ਮੇਰੀ ਐ ਹਿੱਲਣ ਸੀ ਸਕਦੀ। ਤੇ ਤੈਨੂੰ ਕੋਈ ਗੈਰਾ ਤਾਂ ਇੰਨੀ ਕੁੱਟ ਖਾ ਕੇ ਕੋਈ ਤੈਨੂੰ ਗੁੱਸਾ ਨਹੀਂ ਚੜਿਆ? ਕਿੱਧਰ ਗਿਆ ਯੂਸੀ ਤੇ? ਇਹ ਮੀਟਰ ਜਿਹੜਾ ਨਾ ਅਟਕੇ ਸਟਕ ਲਈ ਮੇਰਾ ਉਸ ਟਾਈਮ ਦਿਮਾਗ ਖਰਾਬ ਹੋ ਗਿਆ। ਅੱਛਾ ਅਟਕਲੀ ਸਟਕਲੀ। ਉਸਤਾਦ ਜੀ ਮੈਂ ਨਾ ਫਿਰ ਸਾਹਮਣੇ ਬਿਠਾ ਲਿਆ ਸਾਰਾ ਟੱਬਰ ਉਹਨਾਂ ਦਾ। ਤੱਕੀ ਜਾਵਾਂ। ਹਾਂ ਅੱਛਾ। ਉਹ ਜਵਾਈ ਨੂੰ ਵੀ ਮੈਂ ਬਿਠਾ ਲਿਆ, ਬਹਿਨੋਈ ਨੂੰ ਵੀ। ਪਣਵਈਆ ਕਹਿ, ਪਣਵਈਆ। ਬਨਵਈਏ ਨੂੰ ਵੀ ਬਿਠਾ ਲਿਆ। ਯਾਰ ਤੇਰੇ ਕੋਲ ਡਾਇਰੈਕਟਰ ਨਹੀਂ ਉਹਨੂੰ ਕਿਹਾ ਤੂੰ ਇਧਰੋਂ ਹੋ ਗਿਆ। ਮੈਨੂੰ ਕਹਿ ਪਣਵਈਆ। ਪਣਵਈਆ ਬਿਠਾ ਲਿਆ। ਹਾਂ ਵੇਖਿਆ ਉਸਤਾਦ ਜੀ ਮੈਂ ਇੰਜ ਕਰਕੇ ਪਣਵਈਆ ਬਿਠਾ ਲਿਆ ਸਾਹਮਣੇ। ਮੈਂ ਪੈਂਦੀ ਸੱਟੇ ਤਾਂ ਪਹਿਲੋਂ ਨਾ ਬਨਵਈਏ ਕੇ ਪਿਓ ਨੂੰ ਗਾਲ, ਪਣਵਈਏ ਦੇ ਪਿਓ ਨੂੰ ਗਾਲ ਕੱਢੀ ਪੈਂਦੀ ਸੱਟੇ। ਪਣਵਈਏ ਦੇ ਪਿਓ ਨੂੰ ਗਾਲ ਕੱਢ? ਹਾਂ ਸਿਰਫ ਪਿੱਛੇ ਉਹਦੀ ਮਾਂ ਨੂੰ ਵੀ, ਵਿੱਚੇ ਉਹਦੇ ਭਰਾਵਾਂ ਨੂੰ ਵੀ, ਵਿੱਚੇ ਆਪਣੀ ਭੈਣ ਦੀਆਂ ਨਨਾਨਾਂ ਨੂੰ ਵੀ ਗਾਲਾਂ, ਵਿੱਚੇ ਮਾਮੀ ਸਹੁਰੇ ਨੂੰ ਵੀ, ਮਾਮੇ ਸਹੁਰੇ ਨੂੰ ਵੀ, ਥਾ ਗਾਲ ਤੇ ਗਾਲ। ਮੈਂ ਆਪਣੇ ਬਹਿਨੋਈ ਨੂੰ ਨਾ ਬਨਵਈਏ ਨੂੰ ਸਾਹਮਣੇ ਬਿਠਾ ਲਿਆ। ਮੈਂ ਕਿਹਾ ਮੈਨੂੰ ਇਹ ਦੱਸ ਜਿੰਨੇ ਤੇਰੇ ਰਿਸ਼ਤੇਦਾਰ ਸਹੀ ਫੈਸਲਾ ਕਰਨ ਨਹੀਂ ਇਦਾਂ ਘਰ ਇਦਾਂ ਹੀ ਯੂਸੀ ਨੇ ਤਾਂ ਮੈਂ ਕਿਹਾ ਇਦਾਂ ਹੀ ਮੇਰੀ ਭੈਣ ਨੇ ਤਾਂ ਇਦਾਂ ਹੀ ਵਸਣਾ ਵਾ। ਇਹ ਹੈ ਲੈ ਕੇ ਇਸ ਪੰਚਾਇਤ ਦੇ ਉੱਤੇ। ਉਧਰੋਂ ਹੁਣ ਕੁੜੀ ਦੀ ਮਾਂ ਵੇ ਪੁੱਤ ਕੀ ਕਰਨ ਡਿਆ ਵਾ, ਉਹਨਾਂ ਨੂੰ ਡਾਇਰੈਕਟ ਸਾਡੇ ਸਮਝਦੀ ਆ, ਤੂੰ ਉਹਨਾਂ ਨੂੰ ਕੀ ਕਹੀ ਜਾਣਦੇ? ਕੁੜੀ ਵਸਾਉਣੀ ਆ, ਸਾਡੇ ਸਹੁਰ ਵਾਲੀ ਆ। ਉਹ ਮੈਂ ਕਿਹਾ ਇੱਥੇ ਤਲਾਕਾਂ ਤਲੂਕਾਂ ਦੀ ਛੱਡ ਮਾਈ ਤੂੰ, ਇੱਥੇ ਤੈਨੂੰ ਭੈਣ ਵਸਾ ਕੇ ਦਿਖਾਉਣੀ ਆ। ਟੇਕੇ ਪੈ ਇਹਨਾਂ ਦਾ ਖਾਨਾ ਤਬਾਹ ਨਾ ਕਰਤਾ ਤੇ ਮੇਰੀ ਗੱਲ ਕੋਈ ਨਹੀਂ। ਹਾਂ
ਇਹਨਾਂ ਨੇ ਜੁਰਤ ਕਿੱਦਾਂ ਕੀਤੀ ਮੇਰੀ ਭੈਣ ਦੇ ਹੱਥ ਚੁੱਕਣ ਕਈ ਦੀ? ਇਦਾਂ ਹੀ ਮੰਨਦੇ, ਹਾਂਜੀ, ਮੰਨਦੇ। ਕਈ ਇਦਾਂ ਹੀ ਮੰਨਦੇ, ਕਈ ਪਿਆਰ ਦੀ ਜ਼ੁਬਾਨ ਨਹੀਂ ਸਹੀ ਬਣਾ ਲਈ ਹੋਣੀ ਉਹ ਉਹਨੇ। ਹੁਣ ਕੁੜੀ ਦਾ ਪਿਓ, ਕੁੜੀ ਦੀ ਮਾਂ, ਉਹ ਸਾਰੇ ਮੇਰੀਆਂ ਮਿੰਨਤਾਂ ਤਰਲਾ ਕਰਨਗੇ ਯੂਸੀ ਥੋੜਾ ਰਹਿ, ਅਸੀਂ ਵਸਾਉਣੀ ਆ। ਮੈਂ ਕਿਹਾ ਵਸੇ ਨਾ ਵਸੇ, ਯੂਸੀ ਦੀ ਨਹੀਂ ਰਹਿੰਦੀ ਇੱਥੇ ਹੁਣ। ਹਾਂ ਮੈਂ ਸਾਹਮਣੇ, ਮੈਂ ਆਪਣੇ ਬਨਵਈਏ ਨੂੰ ਬਿਠਾ ਲਿਆ ਸਾਹਮਣੇ। ਮੈਂ ਕਿਹਾ ਜੇ ਤਾਂ ਤੂੰ ਹੈਗਾ ਇੱਕ ਪਿਓ ਦਾ ਤੇ ਦੇ ਤਲਾਕ। ਹੱਲ ਉਹ ਉਸਤਾਦ ਜੀ ਥੋੜਾ ਜਿਹਾ ਨਾ ਇਦਾਂ ਹੋਇਆ, ਸੋਚੀ ਪਿਆ। ਅੱਛਾ ਕਸਮ ਏਡੀ ਵੱਡੀ ਪਾਰਟੀ ਹੈ। ਅੱਛਾ ਉਹ ਫਿਰ ਇਦਾਂ ਸੋਚੀ ਪਿਆ ਤੇ ਮੈਂ ਕਿਹਾ ਸੋਚੀ ਨਾ ਪੈ, ਯੂਸੀ ਬਦਮਾਸ਼ ਆਇਆ। ਤੂੰ ਕੁੜੀ ਦੀ ਮਾਂ ਮੇਰੇ ਅੱਗੇ ਮਿੰਤਾ ਕਰੇ, ਪੁੱਤ ਹਾਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਮੈਂ ਕਿਹਾ ਮਾਈਏ ਇੱਕ ਸਾਈਡ ਤੇ ਹੋ ਕੇ ਬਹਿ, ਤੂੰ ਟੇਕੇ ਬਹਿ ਜਾ ਇੱਥੇ। ਸੱਸ ਉਸਤਾਦ ਜੀ ਕੁੜੀ ਦੀ ਮਾਂ ਮੇਰੇ ਅੱਗੇ ਮਿੰਤਾ ਤਰਲੇ ਪਵੇ ਕਿ ਪੁੱਤ ਮੈਂ ਕੁੜੀ ਵਸਾਉਣੀ ਆ। ਉਹਨੂੰ ਮੈਂ ਕਿਹਾ ਓਏ ਨੀਵੀਆਂ ਨਾ ਪਾ, ਅਜੇ ਤੂੰ ਨੀਵੀਆਂ ਪਾ ਕੇ ਬੈਠਾ ਨਾ ਮੀਸਣੇ ਵਾਲੀਆਂ, ਇੰਜ ਨਹੀਂ ਵੱਸਦੀਆਂ ਇਹ ਕੁੜੀਆਂ। ਵੱਸਦੀਆਂ ਨਹੀਂ ਹੁੰਦੀਆਂ। ਜੇ ਤਾਂ ਤੂੰ ਹੈ ਇੱਕ ਪਿਓ ਦਾ ਤੇ ਦੇ ਤਲਾਕ। ਕਿਹਨੂੰ ਕਿਹਾ? ਬਨਵਈਏ ਨੂੰ। ਅੱਛਾ ਉਹ ਉਸਤਾਦ ਜੀ ਇਦਾਂ ਬੈਠਾ ਸੀ, ਉਹ ਇਦਾਂ ਹੋ ਗਿਆ। ਤੇ ਹੁਣ ਸੋਚੀ ਪੈ ਗਿਆ ਕਿ ਯਾਰ ਮੈਂ ਇਹਨੂੰ ਕੀ ਜਵਾਬ ਦੇਵਾਂ। ਮੈਂ ਕਿਹਾ ਦੇਖਣੀਆਂ ਬੰਦ ਕਰ, ਤੇਰੇ ਸਾਹਮਣੇ ਯੂਸੀ ਖੜਾ, ਅੱਖ ਨੀਵੀਂ ਕਰਕੇ ਜੇ ਤੂੰ ਸੱਚੀ ਇੱਕ ਪਿਓ ਦਾ ਵਾਂ ਤੇ ਦੇ ਤਲਾਕ। ਮੈਂ ਵੀ ਦੇਖਦਾ ਤੂੰ ਕਿੱਦਾਂ ਤਲਾਕ ਦਿੰਦਾ, ਪਤਾ ਲੱਗੇ ਜੇ ਤੂੰ ਇੱਕ ਪਿਓ ਦਾ ਵਾਂ। ਉਸਤਾਦ ਜੀ ਉਹਨੂੰ ਮੈਂ ਤਕਰੀਬਨ 9 ਦਫਾ ਇਹੀ ਕਿਹਾ ਕਿ ਜੇ ਇੱਕ ਪਿਓ ਦਾ, ਜੇ ਤੂੰ ਇੱਕ ਪਿਓ ਦਾ ਤੇ ਦੇ ਤਲਾਕ। ਉਸਤਾਦ ਜੀ ਉਹਦੀ ਸਾਰੀ ਗੱਲ ਭੁੱਲ ਗਈ, ਉਹਦੀ ਗੱਲ ਸਮਝ ਆ ਗਈ ਕਿ ਜੇ ਮੈਂ ਇੱਕ ਪਿਓ ਦਾ ਤੇ ਮੈਨੂੰ ਤਲਾਕ ਦੇ ਕੇ ਹੀ ਤੋਰਨਾ। ਬਣਦੀ ਵੀ ਸੀ ਉਹਦੀ। ਫਿਰ ਫੇਕ ਹੀ ਉਸਤਾਦ ਜੀ ਨੂੰ ਫਿਰ ਦੇਣੀ ਪੈਣੀ ਸੀ। ਇੰਨੀ ਵਾਰੀ ਤਾਂ ਮੈਨੂੰ ਕਸਮ ਪਾ ਦਿੱਤੀ ਸੀ। ਦੇਤੀ ਨੇ? ਹੋਰ ਉਸੇ ਟਾਈਮ ਉਹਨੇ ਸੁਣੀ ਕਿਸੇ ਦੀ ਨਹੀਂ। ਉਸਤਾਦ ਜੀ ਉਹਨੇ ਤਾਂ ਦਸਤੀ ਦਵਾ ਦਾ ਬੰਦਰੋਂ ਕਾਗਜ਼ ਲੈਂਦੇ, ਕਹਿੰਦਾ 9 ਦਫਾ ਮੈਂ ਲਿਖ ਕੇ ਦਿੰਦਾ ਤੇ 3 ਦਫਾ ਮੂੰਹੋਂ ਦਿੰਦਾ। ਉਹ ਕੁੜੀ ਵੀ ਰੋਵੇ ਉੱਥੇ, ਉਹਦਾ ਮਾਂ ਪਿਓ ਵੀ ਰੋਣ ਲੱਗ ਪਏ। ਉਹ ਮੈਂ ਕਿਹਾ ਰੋਵੋ ਨਾ, ਅਸੀਂ ਇੱਥੇ ਭੈਣ ਵਸਾਉਣੀ ਹੀ ਨਹੀਂ ਹੈਗੀ, ਚਲੋ ਚਲੀਏ। ਏਦਾਂ ਦੀ ਸੌਰਵਾੜੀ ਤੋਂ ਕੀ ਚਾਹੀਦਾ ਵਾ। ਉਹ ਕਹਿੰਦੇ ਪੁੱਤ ਸੁਲਾ ਕਿਸੇ ਟਾਈਮ ਵੀ ਹੋ ਸਕਦੀ ਆ, ਤੂੰ ਰੁਕ ਤਾਂ ਸਹੀ। ਮੈਂ ਕਿਹਾ ਹੁਣ ਨਾ ਯੂਸੀ ਰੁਕਿਆ, ਜਦ ਮੈਂ ਤਲਾਕ ਹੀ ਦੇਤੀ, ਉਹ ਇੱਕ ਪਿਓ ਦਾ ਨੇ ਸਾਬਤ ਕਰ ਦਿੱਤਾ, ਚਲੀਏ। ਤਾਂ ਜਿਹੜੇ ਇੱਕ ਬੰਦੇ ਨੂੰ ਕਸਮ ਪਾਈ ਜਿਹਨੇ ਵਸਾਉਣੀ ਹੁੰਦੀ। ਨਹੀਂ ਸਹੀ ਗੱਲ ਹੈ। ਕਸਮਾਂ ਘੱਟ ਵੀ ਤਾਂ ਖਾ ਹੁਣ ਹੀ ਦੋ ਹੀ ਸਕਦਾ। ਕੰਮ ਸੀ, ਜਾਂ ਤੇ ਉਹ ਤੇਰੀ ਭੈਣ ਵਸਾ ਕੇ ਹਰਾਮ ਦਾ ਹੁੰਦਾ ਸੀ, ਹਾਂਜੀ, ਤੇ ਜਾਂ ਫਿਰ ਜੇ ਉਹਨੇ ਹਲਾਲ ਦਾ ਹੋਣਾ ਸੀ ਤੇ ਉਹਨੂੰ ਬੁੱਢੀ ਛੱਡਣੀ ਪੈਣੀ ਸੀ। ਉਹ ਹਲਾਲ ਦਾ ਤੂੰ ਨਿਕਲਿਆ। ਉਹਨੂੰ ਉਹਨੇ ਬੰਦਾ ਤੂੰ ਕੈਸੇ ਉਹਨੂੰ ਲਵੇਟੇ ਚ ਲਿਆਂਦਾ। ਵਾਹ ਵਾਹ ਕਿਆ ਕਹਿੰਦੇ, ਕਿਆ ਜੀ ਉਹਨੂੰ ਕਸਮ ਵੀ ਬੜੀ ਵੱਡੀ। ਉਹਨੂੰ ਅਸਲ ਗੱਲ ਇਹ ਲੜਦੀ ਸੀ, ਜਦੋਂ ਮੈਂ ਉਹਨੂੰ ਕਹਿੰਦਾ ਸੀ ਨਾ ਜੇ ਤੂੰ ਇੱਕ ਪਿਓ ਦਾ ਵਾ, ਤੂੰ ਉਹਨੂੰ ਖੁੜਕਦੀ ਸੀ ਅੰਦਰ। ਹਾਂ ਤੇ ਜ਼ਾਹਰੀ ਗੱਲ ਹੈ, ਜਦੋਂ ਬਾਰ-ਬਾਰ ਇਹੀ ਗੱਲ ਕਹਿਣੀ ਆ। ਤੇ 9 ਦਫਾ ਫਿਰ ਕਹੀ ਹੋਵੇ ਕਿਸੇ ਨੂੰ। ਸਹੀ ਗੱਲ ਆ। ਉਹਨੇ ਤਾਂ ਉਸਤਾਦ ਜੀ ਮੈਨੂੰ ਤਲਾਕ ਇੰਜ ਫੜਾਈਦਾ, ਬਿਜਲੀ ਦਾ ਬਿੱਲ ਫੜਾਈਦਾ, ਕਹਿੰਦਾ ਲਓ ਜੀ ਨਿਕਲੋ। ਹੁਣ ਉਹ ਮਾਵਾਂ ਭੈਣਾਂ ਮੇਰੇ ਤਰਲੇ ਮਿੰਤਾਂ ਕਿ ਸਾਡਾ ਕੋਈ ਸਰਬੰਧ ਲਾ। ਮੈਂ ਕਿਹਾ ਛੱਡ ਦਿਓ ਇੱਥੇ ਸਾਰਾ ਕੁਝ। ਛੋਟੇ ਯੂਸੀ ਨੂੰ ਮੈਂ ਕਿਹਾ ਫਾੜੋ ਰਕਸ਼ਾ ਚਲੀਏ ਆਪਾਂ, ਇਹ ਪੰਚਾਇਤਾਂ ਪੰਚੂਤਾਂ ਏਦਾਂ ਨਹੀਂ ਹੋਣੀਆਂ, ਚਲੋ ਮੇਰੇ ਮਗਰ ਹੀ। ਲਓ ਜੀ ਉਸਤਾਦ ਜੀ ਮੈਂ ਉੱਥੋਂ ਛੋਟੇ ਯੂਸੀ ਨੂੰ ਨਾਲ ਲਿਆ। ਮੈਂ ਕਿਹਾ ਆਪੇ ਰੋਂਦੇ ਆ ਜਾਣਗੇ ਮਗਰ। ਤੇ ਤੂੰ ਆ ਗਿਆ? ਮੈਂ ਤਾਂ ਛੋਟੇ ਯੂਸੀ ਨੂੰ ਇਕੱਲਾ ਹੀ? ਕਰਾਇਆ, ਮੈਂ ਨਹੀਂ ਛੋਟਾ ਯੂਸੀ ਨਾਲ। ਨਹੀਂ ਤੁਸੀਂ ਦੋਵੇਂ ਹੀ? ਹਾਂ, ਉਹ ਆਪੇ ਰੋਂਦੇ ਆ ਜਾਣਗੇ। ਮੈਂ ਕਿਹਾ ਮਗਰ ਮੈਂ ਤਾਂ ਆਪਣਾ ਕੰਮ ਨਿਬੇੜਤਾ। ਮੈਂ ਆਪਣੇ ਦਰਵਾਜ਼ੇ ਮੂਹਰੇ ਆਣ ਕੇ ਸ਼ੁਕਰ ਦਾ ਕਲਮਾ ਪੜਿਆ। ਮੈਂ ਕਿਹਾ ਯਾ ਅੱਲਾ ਸ਼ੁਕਰ ਆ, ਚਲੋ ਇੱਕ ਧੀ ਧਿਆਣੀ ਦਾ ਤਾਂ ਮਸਲਾ ਨਿਬੜਿਆ। ਸੁਬਾਹ ਦਾ ਟਾਈਮ ਪਹਿਲੀ ਪੰਚਾਇਤ ਸੀ ਜਿਹੜੀ, ਉਹ ਤਾਂ ਨਿਬੜੀ। ਚਲੋ ਅੱਲਾ ਦਾ ਬੜਾ ਸ਼ੁਕਰ ਕੀਤਾ। ਹਾਲਾਂਕਿ ਡਾਂਗਾ ਵੀ ਮੈਂ ਖਾਧੀਆਂ, ਲੜਾਈਆਂ ਸੁਣੀਆਂ। ਨਹੀਂ ਸਹੀ ਗੱਲ ਪਰ ਇਹ ਆ ਕਿ ਔਰ ਪੰਚਾਇਤ ਸਭ ਤੋਂ ਵੱਡੀ ਗੱਲ ਆ ਤੂੰ ਟੈਸਟਰ ਲਾ ਕੇ ਭਣਵਈਏ ਨੂੰ ਚੈੱਕ ਕਰ ਲਿਆ ਵੀ ਉਹ ਇੱਕ ਪਿਓ ਦਾ ਹੈ ਕਿ ਨਹੀਂ। ਇੱਕ ਪਿਓ ਦਾ ਹੈ ਕਿ ਨਹੀਂ। ਉਸਤਾਦ ਜੀ ਇਹਦਾ ਮਤਲਬ ਆ ਕੁੜੀ ਖਾਨਦਾਨੀ ਲੋਕਾਂ ਨਾਲ ਵਿਆਹੀ ਸੀ। ਹਾਂ, ਇਹ ਤਾਂ ਕਨਫਰਮ ਹੋ ਗਿਆ ਨਾ। ਹਾਂ ਮੈਂ ਤੇ ਛੋਟਾ ਯੂਸੀ ਅਸੀਂ ਬੈਠੇ ਚਾਹ ਚ। ਮੈਂ ਭਰਜਾਈ ਨੂੰ ਕਿਹਾ ਥਕਾਵਟ ਜੀ ਹੋਈ ਸੀ। ਮੈਂ ਕਿਹਾ ਭਰਜਾਈ ਦੁੱਧ ਗਰਮ ਕਰਕੇ ਵੱਡਾ ਕੰਮ ਕਰਕੇ ਆ। ਕਹਿੰਦੀ ਭਰਜਾਈ ਮੇਰੀ ਕਹਿੰਦੀ ਪੁੱਤ ਸਾਹਮਣੇ ਦਾ ਕੀ ਬਣਿਆ। ਮੈਂ ਕਹਿੰਦਾ ਜਿਹੜਾ ਪੁੱਛ ਲਈ ਉਹਨਾਂ ਕੋਲੋਂ, ਨਿਬੇੜਤਾ ਰੌਲਾ ਮੈਂ। ਤੇ ਭਾਬੀ ਮੇਰੀ ਵੀ ਹੱਸੇ ਕਿ ਮੇਰੇ ਭਰਾ ਨੇ ਕੰਮ ਨਿਬੇੜ ਦਿੱਤਾ ਮੇਰਾ ਪੁੱਤ। ਉਹ ਹੁਣ ਮੈਂ ਤੇ ਬੈਠੇ ਚਾਹ ਪੀਣ ਡਏ ਉਸਤਾਦ ਜੀ। ਹਾਲੇ ਅਸੀਂ ਚਾਰ ਪਹਿਲਾ ਘੁੱਟ ਭਰਿਆ ਵਾ, ਬਾਹਰ ਡਾਲਾ ਪੁਲਿਸ ਦਾ। ਪੁਲਿਸ ਦਾ ਡਾਲਾ। ਉਹ ਕਿਉਂ? ਸਾਡੇ ਤੇ ਪਰਚਾ ਕਰਾਤਾ ਨਾ ਉਹਨਾਂ ਨੇ। ਕਿਹਨਾਂ ਨੇ? ਦੋਵਾਂ ਪਾਰਟੀਆਂ ਨੇ। ਸਾਹਮਣੇ ਨੇ ਤੇ ਉਹਦੇ ਸਹੁਰੇ ਨੇ? ਹਾਂ, ਉਹਨਾਂ ਨੇ। ਮੈਂ ਕਿਤੇ ਉੱਥੋਂ ਨਿਕਲ ਆਇਆ ਵਾ, ਉਹ ਆਪਸ ਚ ਰੋਏ ਪਿੱਟੇ। ਉਹਨੇ ਕਿਹਾ ਅਸੀਂ ਕਿਹਨੂੰ ਲੈ ਆਂਦੇ। ਆਪਸ ਚ ਉਹਨਾਂ ਦਾ ਕੰਪਰੋਮਾਈਜ਼ ਬਣਿਆ, ਪੈਚਕ ਬਣ ਗਿਆ। ਉਹ ਪੈਚਕ ਬਣਨ ਦੇ ਵਿੱਚ ਉਹਨਾਂ ਨੇ ਮੈਨੂੰ ਤੇ ਪਰਚਾ ਕਰਾਤਾ। ਟਮਾਟੋ ਪੈਚਪ? ਹਾਂਜੀ। ਉਹ ਉਸਤਾਦ ਜੀ ਉਹੀ ਹੁੰਦਾ ਜੋ ਉਹਨਾਂ ਦਾ ਆਪਸ ਬਣ ਗਿਆ। ਅੱਛਾ। ਹੁਣ ਜਦੋਂ ਮੈਂ ਬਾਹਰ ਦਾਖਲ ਨਿਕਲਣਾ ਸੀ, ਨਹੀਂ ਤੇ ਇਹ ਉਦੋਂ ਕਿੱਥੇ ਸੀ? ਇਹ ਗੈਪ ਹੋ ਗਿਆ। ਗੈਪ ਹੋ ਗਿਆ? ਹਾਂ, ਨਿਕਲ ਗਿਆ। ਇਹ ਟੂਣ ਜਦੋਂ ਆਵਾਜ਼ ਨਹੀਂ ਟੂਣ ਉਦੋਂ ਛੱਤਾਂ ਟੱਪ ਗਿਆ। ਬਿੱਲੀ ਵਾਂਗੂ ਛੱਤਾਂ ਟੱਪ ਗਿਆ। ਉਸਤਾਦ ਜੀ ਛੱਤਾਂ ਟੱਪੀਆਂ ਪੱਬਾਂ ਬਾਹਰ। ਨਿਕਲ ਰਹੇ। ਵਾਹ ਮੈਂ ਕਿਹਾ ਭੁਗਤੋ ਉਸਤਾਦ ਜੀ ਤੁਸੀਂ। ਨਹੀਂ ਹੱਕ ਵੀ ਇਹੀ। ਅੱਛਾ ਫਿਰ ਛੋਟਾ ਯੂਸੀ ਨਾ ਕੋਈ ਗੱਲ ਨਹੀਂ, ਨਾਲੇ ਪਿੱਛੇ ਵੀ ਤੇ ਕਿਸੇ ਨੇ ਸੰਭਾਲਣਾ ਨਾ ਡੇਰਾ। ਤੁਹਾਡੀ ਖੈਰ ਕਰੇ, ਮਗਰ ਡੇਰਾ ਸੁਣਨਾ ਸੀ। ਹਾਂ ਅੱਛਾ ਫਿਰ? ਉਸਤਾਦ ਜੀ ਉਹਨਾਂ ਨੇ ਮੈਨੂੰ ਅੱਲਾ ਖੈਰ ਕੀਤਾ, ਡਾਲੇ ਚੇਤਾ ਸਿੱਟਿਆ ਜਦੋਂ ਧਵਾਣਾ ਸਿੱਟੀ ਦਾ ਇੰਜ ਕਰਕੇ। ਅੱਛਾ। ਉਹ ਜਦੋਂ ਮੈਂ ਨਾਲੇ ਤੇਰੇ ਵਾਕਫ ਆ, ਤੂੰ ਕਿਹੜਾ ਪਹਿਲੀ ਵਾਰੀ ਜਾਣਾ? ਇੰਜ ਕਰਕੇ ਉਹਨੇ ਮੈਨੂੰ ਡਾਲੇ 'ਚ ਸਿੱਟਿਆ ਵਾ। ਤੇ ਅੱਗੇ ਐਸਐਚਓ ਬੈਠਾ ਮੇਰੇ ਤੋਂ ਵੀ ਅੰਦਰ। ਮੈਂ ਕਿਹਾ ਤੂੰ ਅਗਲੀ ਸੀਟ ਤੇ ਬਹਿ, ਤੂੰ ਇੱਥੇ ਕਿੱਥੇ ਬੈਠਾ? ਕਹਿੰਦਾ ਯੂਸੀ ਤਿੰਨਾਂ ਗੱਲਾਂ ਕਰਦੇ ਜਾਣਾ, ਬੜਾ ਰੂਹ ਉਦਾਸ ਹੋਇਆ।
ਉਹ ਉਸਤਾਦ ਜੀ ਉਹਨਾਂ ਨੇ ਮੈਨੂੰ ਡਾਲੇ 'ਚ ਬਿਠਾਇਆ ਵਾ ਤੇ ਤੁਰ ਪਏ ਕਿੱਧਰ ਨੂੰ? ਸਿੱਧੇ ਜੇਲ੍ਹ ਵੱਲ ਨੂੰ। ਉਹ ਸਿੱਧੇ ਜੇਲ੍ਹ 'ਚ ਕਿਸੇ ਨੂੰ ਨਹੀਂ ਲੈ ਕੇ ਜਾਂਦੇ, ਪਹਿਲੇ ਥਾਣੇ ਜਾਂਦੇ ਆ, ਅਦਾਲਤ ਸਜ਼ਾ ਦਿੰਦੀ ਆ, ਬੋਲਿਆ ਜਾਂਦਾ, ਫਿਰ ਉੱਥੋਂ ਬੰਦਾ ਜੇਲ੍ਹ ਜਾਂਦਾ। ਯਾਰ ਥਾਣੇ ਕਚਹਿਰੀਆਂ ਉਹ ਲੋਕ ਜਾਂਦੇ ਆ ਜਿਨ੍ਹਾਂ ਨੇ ਸਾਰਾ ਕੁਝ ਪਹਿਲੀ ਦਫਾ ਦੇਖਣਾ ਹੋਵੇ। ਮੇਰਾ ਤਾਂ ਉਹਨਾਂ ਦਾ ਤਲਕ ਹੀ ਇਦਾਂ ਸੀ, ਐਸਐਚਓ ਨੇ ਸਿੱਧੀ ਗੱਡੀ ਮੇਰੀ ਜੇਲ੍ਹ ਵੱਲ ਨੂੰ ਪਾ। ਅੱਛਾ, ਉਹਨੂੰ ਪਤਾ ਸੀ ਵੀ ਇਹਨੂੰ ਜਾਣਾ ਤੇ ਉੱਥੇ ਹੀ ਹੈ, ਉੱਥੇ ਹੀ ਜਾਣਾ। ਪੰਚਾਇਤਾਂ ਵੀ ਉੱਥੇ ਹੀ ਹੁੰਦੀਆਂ। ਉਸਤਾਦ ਜੀ ਤੁਹਾਡੇ ਭਰਾ ਨੇ ਅੱਜ ਕਰਕੇ ਡਾਲੇ 'ਚੋਂ ਪੈਰ ਬਾਹਰ ਕੱਢਿਆ ਹੀ ਆ, ਤੇ ਸਾਹਮਣੇ ਉਹ ਜਿਹੜਾ ਗੇਟਕੀਪਰ ਹੁੰਦਾ ਉਹ ਹੱਸਣ ਲੱਗ ਪਿਆ, ਯੂਸੀ ਆ ਗਿਆ, ਯੂਸੀ ਬਾਦਸ਼ਾਹ, ਜੇਲ੍ਹਾਂ 'ਚ ਰੌਣਕਾਂ ਲੱਗਣਗੀਆਂ ਹੁਣ, ਹਰ ਪਾਸੇ ਧੁੰਮਾਂ ਮਚ ਗਈਆਂ, ਪੂਰੀ ਡਿਸਟ੍ਰਿਕਟ 'ਚ ਹੀ ਪਤਾ ਲੱਗ ਗਿਆ ਵੀ ਯੂਸੀ ਆ ਗਿਆ। ਉਹ ਹੁਣ ਜਦੋਂ ਮੈਂ ਅੰਦਰ ਜਾਣਾ ਸੀ ਤਾਂ ਉਹ ਛੋਟਾ ਦਰਵਾਜ਼ਾ ਖੋਲ੍ਹਦਾ ਹੁੰਦਾ, ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਮੇਰਾ ਦੇਖ ਕੇ ਯੂਸੀ ਭਰਾ ਅੱਜ ਅੱਖ ਲਾ ਲੈ ਗਈ, ਲੱਗਦਾ ਕੋਈ ਗੈਰਤ ਵਾਲਾ ਕੰਮ ਹੀ ਕਰੇ ਆਇਆ। ਮੈਂ ਹੁਣ ਮੈਨੂੰ ਖੁੜਕ ਗਈ, ਮੈਂ ਕਿਹਾ ਇਹਨੂੰ ਕਿਹਨੇ ਪਤਾ ਲੱਗ ਗਿਆ ਕਿ ਮੈਂ ਪੰਚਾਇਤ ਨਿਬੇੜ ਕੇ ਆਇਆ। ਅੱਛਾ, ਉਹ ਜਦੋਂ ਮੇਰਾ ਜਾਣ ਆਉਣ ਜੇ ਉਸ ਹਿਸਾਬ ਨਾਲ ਸੀ, ਉਹ ਮੈਨੂੰ ਕਹਿੰਦਾ ਕਿੱਥੇ ਰਹਿਣਾ ਪਸੰਦ ਕਰੋਗੇ? ਮੈਂ ਕਿਹਾ ਉਸੇ ਬਾਰਗਾ 'ਚ। ਬਾਰਗਾ ਨਹੀਂ, ਬਾਰਕ। ਉਸੇ ਬਾਰਗ 'ਚ ਮੈਂ ਕਿਹਾ ਜਿੱਥੇ ਮੈਨੂੰ ਪਹਿਲੋਂ ਸੀ। ਹੁਣ ਉਹ ਜਿੱਥੇ ਉੱਥੇ ਮੇਰਾ ਚੰਗਾ ਭਲਾ ਉਹਨਾਂ ਪੈਚਅਪ ਹੋਇਆ ਸੀ, ਉੱਥੇ ਮੈਨੂੰ ਨੀਂਦ ਵੀ ਸਹੀ ਆਉਂਦੀ ਸੀ, ਮੇਰਾ ਬਹਿਣ ਉੱਠਣ ਵੀ ਸਕੂਨ ਨਾਲ ਸੀ। ਉਸਤਾਦ ਜੀ ਉਹਨਾਂ ਨੇ ਮੈਨੂੰ ਉੱਥੇ ਜਾ ਕੇ ਬੰਦ ਕਰ ਦਿੱਤਾ, ਤੇ ਨਾਲ ਦੇ ਕੈਦੀ ਮੈਨੂੰ ਪੁੱਛਣ ਲੱਗ ਪਏ ਵੀ ਕਿੱਧਰ ਆਇਆ ਤੂੰ? ਕਿਸ ਕੇਸ 'ਚ ਆਇਆ? ਉਸਤਾਦ ਜੀ ਉਹ ਜਿੱਦਾਂ ਹੁਣ ਰਾਤ ਨੂੰ ਜਦੋਂ ਮੈਂ ਬਹਿਣਾ ਹੁੰਦਾ ਉੱਥੇ ਸਾਰੇ ਮੇਰੇ ਲੱਤਾਂ ਬਾਹਾਂ ਘੁੱਟਣ ਵਾਲੇ ਆ ਗਏ, ਜਿੰਨੇ ਵੀ ਕੈਦੀ ਸੀਗੇ, ਯੂਸੀ ਭਲਵਾਨ ਆ ਗਿਆ, ਯੂਸੀ ਭਲਵਾਨ ਆ ਗਿਆ। ਉਹ ਸਾਰੇ ਮੈਨੂੰ ਪੁੱਛਣ ਲੱਗ ਪਿਆ ਕਿ ਉਸਤਾਦ ਜੀ ਕਿਸ ਕੈਟਾਗਰੀ 'ਚ ਐਤਕੀ? ਮੈਂ ਕਿਹਾ ਯਾਰ ਇੱਕ ਭੈਣ ਨੂੰ ਸਕੂਨ ਦੀ ਨੀਂਦ ਸਵਾ ਕੇ ਆਇਆ ਵਾਂ। ਦੁਖੀ ਭੈਣ ਨੂੰ? ਉਹ ਮੈਨੂੰ ਕਹਿੰਦੇ ਇੱਕ ਦੁਖੀ ਭੈਣ ਨੂੰ ਸਕੂਨ ਦੀ ਜ਼ਿੰਦਗੀ ਦੇ ਆਇਆ। ਉਸਤਾਦ ਜੀ ਉਹ ਜਿੱਦਾਂ ਮੇਰੇ ਕੋਲ ਸਾਰੇ ਰਾਤ ਨੂੰ ਬਹਿੰਦੇ ਸੀ, ਉਹ ਕਿ ਸਾਰੇ ਜਿੱਦਾਂ ਮੇਰੇ ਕੋਲ ਕੈਦੀ ਬਹਿੰਦੇ ਸੀ ਘੁੱਟਣ ਨੱਪਣ ਵਾਲੇ, ਸਾਰੇ ਮੇਰੇ ਆਲੇ ਦੁਆਲੇ ਬਹਿ ਗਏ। ਉਹ ਕਹਿੰਦੇ ਯੂਸੀ ਬਦਮਾਸ਼ ਤੁਸੀਂ ਹੁਣ ਕਿਸ ਕੇਸ 'ਚ? ਮੈਂ ਕਿਹਾ ਇੱਕ ਭੈਣ ਦੁਖੀ ਸੀ, ਉਹਨੂੰ ਸਕੂਨ ਦੀ ਨੀਂਦ ਸਵਾ ਕੇ ਆਇਆ। ਕੰਜਰਾ ਸਕੂਨ ਦੀ ਜ਼ਿੰਦਗੀ ਦੇ ਕੇ ਆਇਆ। 70 ਵਾਰੀ ਤੈਨੂੰ ਸਮਝਾਇਆ ਸਕੂਨ ਦੀ ਜ਼ਿੰਦਗੀ ਦੇ ਕੇ। ਇਹ ਲੈਣੇ ਤੇ ਕੋਈ ਘੁਆਲਾ ਹੈ। ਉਹ ਸਕੂਨ ਦੀ ਜ਼ਿੰਦਗੀ ਦੇ ਕੇ ਆਇਆ। ਸਕੂਨ ਦੀ ਜ਼ਿੰਦਗੀ ਦੇ ਕੇ ਆਇਆ। ਲਓ ਜੀ ਉਸਤਾਦ ਜੀ ਹੁਣ ਸਾਰੇ ਜਿੰਨੇ ਵੀ ਸੀ ਸਾਰੇ ਮੇਰੇ ਆਲੇ ਦੁਆਲੇ ਲੱਤਾਂ ਬਾਹਾਂ ਘੁੱਟਣ ਵਾਲੇ ਇਕੱਠੇ ਹੋ ਗਏ। ਉਹ ਕਹਿੰਦੇ ਯੂਸੀ ਬਦਮਾਸ਼ ਐਤਕੀ ਕੀ ਕਰਕੇ ਆਇਆ? ਮੈਂ ਕਿਹਾ ਇੱਕ ਭੈਣ ਦੁਖੀ ਹੈਗੀ ਸੀ, ਉਹਨੂੰ ਸਕੂਨ ਦੀ ਕੀ ਸੀ ਅੱਗੇ ਉਸਤਾਦ ਜਿਹੜਾ ਲਫ਼ਜ਼? ਨੀਂਦ ਨਹੀਂ ਉਹ ਕੀ ਸੀ ਦੱਸ ਦਿਓ। ਨੀਂਦ ਸਮਾ ਗਿਆ। ਉਹ ਮੈਂ ਕਿਹਾ ਇੱਕ ਭੈਣ ਮੇਰੀ ਦੁਖੀ ਹੈਗੀ ਸੀ, ਉਹਨੂੰ ਸਕੂਨ ਦੀ ਨੀਂਦ ਸਵਾ ਕੇ ਆ ਗਿਆ। ਉਹ ਸਕੂਨ ਦੀ ਜ਼ਿੰਦਗੀ। ਭਾਜੀ ਇੱਕ ਮੇਰੀ ਭੈਣ ਦੁਖੀ ਸੀ, ਉਹਨੂੰ ਮੈਂ ਸਕੂਨ ਦੀ ਜ਼ਿੰਦਗੀ ਦੇ ਕੇ ਆਇਆ। ਅੱਛਾ ਜੀ। ਲੋ ਜੀ ਉਸਤਾਦ ਜੀ ਇੰਜ ਕਰਕੇ ਉਹ 8-9 ਜਣੇ ਇਕੱਠੇ ਹੋਏ। ਉਹ ਕਹਿੰਦੇ ਯੂਸੀ ਬਦਮਾਸ਼ ਐਤਕੀ ਕਿੱਦਾਂ? ਮੈਂ ਕਿਹਾ ਇੱਕ ਮੇਰੀ ਭੈਣ ਦੁਖੀ ਹੈਗੀ ਸੀ, ਉਹਨੂੰ ਮੈਂ ਸਕੂਨ ਦੀ ਜ਼ਿੰਦਗੀ ਸਵਾ ਕੇ ਆਇਆ। ਯਾਰ ਉਹ ਜ਼ਿੰਦਗੀ ਸਵਾ ਕੇ ਨਹੀਂ ਆਇਆ, ਜ਼ਿੰਦਗੀ ਦੇ ਕੇ ਆਇਆ ਤੇ ਸਮਾ ਕੇ ਆਇਆ। ਸਕੂਨ ਦੀ ਨੀਂਦ ਸਵਾਈ ਦਾ ਵਾ, ਜ਼ਿੰਦਗੀ ਦਈਦੀ ਆ। ਇਹ ਜ਼ਿੰਦਗੀ ਸਮਾ ਕੇ ਆਇਆ, ਸਕੂਨ ਦੀ ਜ਼ਿੰਦਗੀ ਦੇ ਕੇ ਆਇਆ। ਹਾਂ ਚੱਲ। ਲੋ ਜੀ ਉਸਤਾਦ ਜੀ ਉਹ 8-9 ਜਣੇ ਨਾ ਮੇਰੇ ਆਲੇ ਦੁਆਲੇ ਇਕੱਠੇ ਹੋ ਗਏ ਮੈਨੂੰ ਘੁੱਟਣ ਨੱਪਣ ਲਈ। ਕਹਿੰਦੇ ਯੂਸੀ ਬਦਮਾਸ਼ ਐਤਕੀ ਕਿੱਦਾਂ? ਇਹ ਜਿਹੜਾ ਇੰਨਾ ਲੰਮਾ ਪਹਿਲੇ ਬੋਲਦਾ ਨਹੀਂ ਤੇ ਇਹਦਾ ਭੁੱਲ ਜਾਂਦਾ। ਉਹ ਕਹਿੰਦੇ ਯੂਸੀ ਬਦਮਾਸ਼ ਤੂੰ ਕਿੱਦਾਂ? ਮੈਂ ਕਿਹਾ ਯਾਰ ਤੁਹਾਨੂੰ ਕੀ ਦਸੀਏ, ਇੱਕ ਮੇਰੀ ਭੈਣ ਸਕੂਨ 'ਚ ਸੀ, ਉਹਨੂੰ ਜ਼ਿੰਦਗੀ ਦਵਾ ਕੇ ਆਉਣ ਡਿਆ। ਇਹਦੇ ਕੋਲ ਤਾਂ ਲੈ ਲੈ। ਓਏ ਇੱਕ ਮੇਰੀ ਭੈਣ ਦੁਖੀ ਸੀ, ਉਹਨੂੰ ਸਕੂਨ ਦੀ ਜ਼ਿੰਦਗੀ ਦੇ ਕੇ ਆਇਆ। ਲਓ ਜੀ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਇੱਕ ਮੇਰੀ ਜ਼ਿੰਦਗੀ ਦੁਖੀ ਹੈਗੀ ਸੀ, ਉਹਨੂੰ ਮੈਂ ਸਕੂਨ ਦੀ ਭੈਣ ਦੇ ਕੇ ਆਇਆ। ਉਸਤਾਦ ਜੀ ਇਹ ਕੀ ਹੋ ਗਿਆ? ਉਸਤਾਦ ਜੀ ਇਹੀ ਸੀ ਲਫ਼ਜ਼, ਕੀ ਹੋਇਆ? ਇੱਕ ਮੇਰੀ ਜ਼ਿੰਦਗੀ ਦੁਖੀ ਸੀ, ਉਹਨੂੰ ਮੈਂ ਸਕੂਨ ਦੀ ਭੈਣ ਦੇ ਆਇਆ। ਯਾਰ ਸਾਡੀਆਂ ਵੀ ਜ਼ਿੰਦਗੀਆਂ ਬਹੁਤ ਦੁਖੀ ਹੈ ਯਾਰ। ਯਾਰ ਸਟੋਰੀ ਯਾਰ ਤੂੰ ਅੱਗੇ ਤੋਂ ਸਕੂਨ ਦੀ ਭੈਣ ਦੇਣੀ ਹੋਵੇ ਨਾ ਤਾਂ ਮੈਨੂੰ ਫੋਨ ਕਰੀ ਆ ਯਾਰ। ਉਹ ਇਹੀ ਲਫ਼ਜ਼ ਸੀ, ਕੀ ਹੋਇਆ? ਆਹੀ ਸੀ। ਓਏ ਇੱਕ ਮੇਰੀ ਭੈਣ ਦੁਖੀ ਸੀ, ਉਹਨੂੰ ਸਕੂਨ ਦੀ ਜ਼ਿੰਦਗੀ ਦੇ ਕੇ ਆਇਆ। ਲੋ ਜੀ 8-9 ਜਣੇ ਇਕੱਠੇ ਹੋ ਗਏ, ਕਹਿੰਦੇ ਯੂਸੀ ਬਦਮਾਸ਼ ਸਾਰਾ ਸ਼ੁਰੂ ਇਦਾਂ ਹੁੰਦਾ ਜਿਵੇਂ ਪੁੱਲ ਰੱਟਿਆ ਗਿਆ ਇਹਨੂੰ। ਚੱਲ ਉਹ 8-9 ਜਣੇ ਇਕੱਠੇ ਹੋ ਗਏ, ਆਹੋ ਕਹਿੰਦੇ ਯੂਸੀ ਬਦਮਾਸ਼ ਐਤਕੀ ਕਿੱਦਾਂ? ਮੈਂ ਕਿਹਾ ਯਾਰ ਇੱਕ ਮੇਰੀ ਭੈਣ ਦੁਖੀ ਸੀ, ਉਹਨੂੰ ਸਕੂਨ ਦੀ ਜ਼ਿੰਦਗੀ ਦੇ ਕੇ ਆਇਆ। ਲੰਘ ਗਿਆ ਬਚ ਗਈ ਭੈਣ ਬਚ ਗਈ। ਪੂਰੇ ਜੇਲ੍ਹ ਦੇ ਵਿੱਚ ਤੜਤੱਲੀ ਪੈ ਗਈ ਵੀ ਯੂਸੀ ਕਿਸੇ ਦੀ ਧੀ ਭੈਣ। ਕੀ ਕਰਕੇ ਆਇਆ ਸੀ ਜਦੋਂ ਉਹਨਾਂ ਨੇ ਪੁੱਛਿਆ? ਲਾ ਵੇ ਉਹ ਯਾਰ ਚੁੱਪ ਕਰ।
8-9 ਜਾਣੇ ਸੀ। ਅੱਛਾ ਉਹ ਕਹਿੰਦੇ ਸੀ ਕਿ ਯੂਸੀ ਭਲਵਾਨ ਐਤਕੀ ਕਿਸ ਕੇਸ 'ਚ ਆਇਆ। ਹਾਂ ਮੈਂ ਕਿਹਾ ਯਾਰ ਇੱਕ ਮੇਰੀ ਭੈਣ ਦੁਖੀ ਹੈਗੀ ਸੀ, ਉਹਨੂੰ ਸਕੂਨ ਦੀ ਜ਼ਿੰਦਗੀ ਦੇ ਕੇ ਹਾਂ ਬੇਟਾ ਹੁਣ ਜਿੰਨੀ ਵਾਰੀ ਮਰਜ਼ੀ ਪੁੱਛ ਯਾਦ ਹੋ ਗਿਆ ਬਈ। ਠੀਕ ਹੈ ਨਾ। ਉਹਨੂੰ ਸਕੂਨ ਦੀ ਮੈਂ ਜ਼ਿੰਦਗੀ ਦੇ ਕੇ ਆਇਆ। ਉਸਤਾਦ ਜੀ ਦੇਗਾਂ ਪੱਕਣ ਲੱਗ ਪਈਆਂ ਜੇਲ੍ਹਾਂ 'ਚ, ਉਹ ਵੀ ਗੈਰਤਮੰਦ ਆਇਆ ਗੈਰਤਮੰਦ ਯੂਸੀ ਪਹਿਲੀ ਵਾਰੀ ਕੋਈ। ਸਾਫਾ ਚੁੱਕ ਪਿੱਛੇ ਪਾਣੀ ਆ। ਹਰ ਕਿਹੜਾ ਬਦਮਾਸ਼ ਆ ਤੂੰ ਉਹਦੀ ਇੰਨੀ ਗੱਲ ਤੋਂ ਡਰ ਗਿਆ। ਅੱਛਾ ਫਿਰ ਫੇਰ ਕਿ ਉਸਤਾਦ ਜੀ ਜੇਲ੍ਹ ਦੇ ਵਿੱਚ ਧੜੀਆਂ ਪੈ ਗਈਆਂ ਕਿ ਵਾਕਈ ਵੀ ਯੂਸੀ ਗੈਰਤਮੰਦ ਕਿੰਨੇ ਦਿਨ ਬੰਦਾ ਰਿਹਾ ਵਾ। ਜੇਲ੍ਹ 'ਚ? ਜੇਲ੍ਹ 'ਚ ਮੈਂ ਕੱਟੇ ਉਸਤਾਦ ਜੀ ਕੋਈ 5-7 ਮਹੀਨੇ। ਵਾਹ ਤੇ ਇਹ ਇਹ ਹੁੰਦਾ ਸੀ ਮੇਰੇ ਮਗਰ, ਪਿੱਛੇ ਰੋਟੀ ਲੈ ਕੇ ਆਉਣਾ, ਮੇਰਾ ਕੱਪੜਾ ਲੀੜਾ ਇਹੀ ਲੈ ਕੇ ਹੁੰਦਾ ਸੀ। ਚਲੋ ਤੇ ਕੋਈ ਪਿੱਛੇ ਡੇਰੇਦਾਰੀ ਸਾਂਭੀ ਹੋਈ ਸੀ ਇਹਨੇ। ਘਰ ਵੀ ਭਰਜਾਈ ਦਾ ਤੇ ਭਰਜਾਈ ਦਾ ਭਤੀਜੇ ਦਾ ਖਿਆਲ ਰੱਖਣਾ। ਭਤੀਜੇ ਨੂੰ ਸਕੂਲੋਂ ਲਿਆਉਣਾ, ਸੌਦਾ ਪੱਤਾ ਲਿਆਉਣਾ। ਇਸ ਗੱਲੋਂ ਮੈਂ ਛੋਟਾ ਯੂਸੀ ਰੱਖ ਲਿਆ ਆਪਣਾ ਕਿ ਮੈਨੂੰ ਨਾ ਬਾਹਰ ਅੰਦਰ ਬਦਮਾਸ਼ੀ ਕਰਨੀ ਜਾਣੀ ਪੈਂਦੀ ਆ ਤੇ ਪਿੱਛੋਂ ਹਜ਼ਾਰ ਧੋਣ ਵਾਲਾ ਕੋਈ ਨਹੀਂ। ਹਾਂ ਸਹੀ ਗੱਲ। ਤੇ ਉਹ ਫਿਰ ਵਾੜੀ। ਮਤਲਬ ਤੈਨੂੰ ਇੱਕ ਸਕੂਨ ਦਿਲੀ ਹੋਇਆ ਹੋਣਾ। ਮੈਂ ਕਹਿੰਦਾ ਉਸਤਾਦ ਜੀ ਮੈਨੂੰ ਸਾਰੇ ਕਹਿਣ ਕਿ ਯਾਰ ਯੂਸੀ ਤੈਨੂੰ ਕੀ ਮਹਿਸੂਸ ਹੋਇਆ ਵਾ ਕਿ ਤੂੰ ਐਤਕੀ ਜਿਹੜੀ ਜੇਲ੍ਹ ਕੱਟਣ ਡਿਆ। ਮੈਂ ਕਿਹਾ ਯਾਰ ਮੈਨੂੰ ਬੜਾ ਸਕੂਨ, ਮੈਂ ਕਿਸੇ ਧੀ ਭੈਣ ਦਾ ਘਰ ਸਕੂਨ ਚ ਕਰਕੇ ਆਇਆ ਵਾਂ। ਇਹ ਮੇਰੀ ਗੈਰਤ ਵਾਲੀ ਲੜਾਈ ਸੀ, ਚ ਮੈਨੂੰ ਟੈਨਸ਼ਨ ਕੋਈ ਨਹੀਂ। ਭੈਣ ਆਪਣੇ ਘਰ ਆ ਗਈ, ਹੋਰ ਰੱਬ ਕੋਲੋਂ ਕੀ ਚਾਹੀਦਾ। ਨਹੀਂ ਵੈਸੇ ਜ਼ਿਆਦਤੀ ਕੀਤੀ ਉਹਨਾਂ ਨੇ ਤੇਰੇ ਤੇ ਪਰਚਾ ਕਰਾਤਾ, ਤੂੰ ਉਹਨਾਂ ਦਾ ਐਡਾ ਮਸਲਾ ਹੱਲ ਕਰਾ ਕੇ ਆਇਆ, ਤੇਰੇ ਤੇ ਉਹਨਾਂ ਨੇ ਪਰਚਾ ਕਰਾਤਾ, ਉਹ ਦੋਵੇਂ ਰਲ ਗਏ ਬਾਅਦ ਚ। ਉਸਤਾਦ ਜੀ ਬੇਰੀ ਨੂੰ ਪੱਥਰ ਪੈਂਦੇ ਆ, ਫੇਰ ਕੀ ਅਸੀਂ ਇਹ ਉੱਤੇ ਆਸਾਨ ਕਰਨਾ ਸੀ ਕਰਤਾ, ਇਹ ਉਹਨਾਂ ਦਾ ਫੇਲ ਵਾ। ਉਹਨਾਂ ਨੇ ਸਾਡੇ ਤੇ ਪਰਚਾ ਕਰਾਇਆ ਨਾ, ਮੈਂ ਉਹਨਾਂ ਦੀ ਦੂਜੀ ਵੀ ਕਿਹੜਾ ਵਸਣ ਦੇਣੀ। ਅਗਲੀ ਪੰਚਾਇਤ ਵੀ ਮੇਰੇ ਕੋਲ ਹੀ ਆਉਣੀ ਆ। ਇਹ ਤਾਂ ਚਲੋ ਲਾਗੇ ਸੀ, ਉਹ ਕਰਾਚੀ ਆ, ਹੈਦਰਾਬਾਦ ਕਿੱਦਾਂ ਕਿਰਾਇਆ ਲਾ ਕੇ ਜਾਣਗੇ। ਅੱਛਾ ਤੇ ਉਹ ਤੂੰ ਕਿੱਦਾਂ ਲੱਭੇਗਾ ਵੀ ਉਹ ਕਿੱਥੇ? ਉਹ ਮੈਨੂੰ ਪਤਾ ਕਿੱਥੇ ਹੋਏ, ਮੇਰੇ ਹੱਥੀ ਤਾਂ ਵਿਆਹ ਹੋਏ ਸਾਰੇ, ਉਹ ਕਰਾਚੀ ਵਾਲੀ ਸਾਈਡ ਤੇ ਆ। ਅੱਛਾ ਹੁਣ ਤੂੰ ਉਧਰ ਪਹੁੰਚੇਗਾ? ਮੈਂ ਉਧਰ ਜਿੱਥੇ ਕਿਰਾਇਆ ਵੀ ਜਾਣ ਲੱਗੇ ਪੂਰਾ ਮਕਾਨ ਵਿਕ ਜਾਣਾ ਉਹਨਾਂ ਦਾ। ਮੈਂ ਦੂਜੀ ਵੀ ਲਿਆ ਕੇ ਘਰ ਬਿਠਾ ਦੇਣੀ। ਗੈਰਤ ਤਾਂ ਫੇਰ ਇਹਨੂੰ ਕਹਿੰਦੇ ਆ। ਨਹੀਂ ਨਹੀਂ ਸਹੀ ਗੱਲ। ਯੂਸੀ ਨੇ ਮਾੜੀ ਨਹੀਂ ਕਿਸੇ ਨਾਲ ਕੀਤੀ। ਨਹੀਂ ਨਹੀਂ ਬਾਤ ਤੂੰ 2-4 ਇਦਾਂ ਦੇ ਹੋਰ ਕੰਮ ਕੀਤੇ, ਤੂੰ ਮਸ਼ਹੂਰ ਹੋਏ ਨਾ ਯੂਸੀ ਤਲਾਕੋਂ ਵਾਲਾ। ਕਿਆ ਕਹਿੰਦੇ? ਉਹ ਫਿਰ ਉਸਤਾਦ ਜੀ ਵਿੱਚ ਇਦਾਂ ਦੇ ਕੰਮ ਵੀ ਤਾਂ ਕਰਨੇ ਪੈਂਦੇ। ਮਹੱਲੇਦਾਰੀ ਸਾਹਮਣੇ ਚੀਕਾਂ ਦੀ ਆਵਾਜ਼ ਆਉਣ ਡਈ ਸੀ ਮੈਨੂੰ। ਸਹੀ ਗੱਲ ਹੈ, ਜ਼ਿਆਦਤੀ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਫਿਰ ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਬ ਤੱਕ ਕੇ ਲਈ ਇਜਾਜ਼ਤ। ਤੇ ਯੂਸੀ ਦਾ ਕੈਸਾ ਲੱਗਾ ਤੁਹਾਨੂੰ ਸੈਟਅਪ ਜ਼ਰਾ ਦੱਸਣਾ। ਅਗਲੀ ਵਾਰੀ ਫਿਰ ਕੋਈ ਬੜੇ ਵਾਕਿਆਤ ਨੇ ਯੂਸੀ ਦੀ ਜ਼ਿੰਦਗੀ 'ਚ। ਉਹ ਨੇਕੀਆਂ ਕਰ ਕਰ ਪਹਾੜ ਇਕੱਠੇ ਕੀਤੇ ਨੇ ਬੜੇ ਜੀ। ਠੀਕ ਆ ਜੀ, ਜੈਨੂਨ ਮਜ਼ਾ ਆਇਆ। ਲਵ ਯੂ। ਆਪਣਾ ਬਹੁਤ ਖਿਆਲ ਰੱਖਣਾ। ਫਿਰ ਮੁਲਾਕਾਤ ਹੋਏਗੀ।